अस्सलाम वालेकुम नाज़रीन, मैं ਤੁਹਾਡਾ ਆਪਣਾ ਵੀਰ ਮਹਿਰ ਉਸਮਾਨ ਅਸ਼ਰਫ। ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਐਸੀ ਸ਼ਖਸੀਅਤ ਨਾਲ ਕਰਵਾਉਣ ਜਾ ਰਹੇ ਹਾਂ ਜਿਨਨੇ ਫੈਸਲਾਬਾਦ ਦੀ ਕਬੱਡੀ ਨੂੰ ਇੱਕ ਨਵੇਂ ਸਿਰੇ ਤੋਂ ਆਗਾਜ਼ ਕੀਤਾ ਹੈ ਉਹਦਾ, ਔਰ ਸਰਿਆਮ ਨਸ਼ਿਆਂ ਦੇ ਖਿਲਾਫ ਜਿਹੜੀ ਜੰਗ ਦਾ ਐਲਾਨ ਕੀਤਾ ਉਹਨਾਂ ਨੇ। ਔਰ ਮੈਂ ਉਹਨਾਂ ਤੋਂ ਬਹੁਤ ਜ਼ਿਆਦਾ ਇਨਸਪਾਇਰ ਹੋਇਆ ਸੋਸ਼ਲ ਮੀਡੀਆ ਦੇ ਰਾਹੀਂ। ਅੱਜ ਅਸੀਂ ਉਹਨਾਂ ਦੀ ਅਕੈਡਮੀ 'ਚ ਆਏ ਹਾਂ ਔਰ ਉਹਨਾਂ ਦਾ ਇੰਟਰਵਿਊ ਕਰਾਂਗੇ। ਔਰ ਜਿਹੜੇ ਲੋਕ ਉਹਨਾਂ ਸੋਸ਼ਲ ਮੀਡੀਆ ਦੇ ਰਾਹੀਂ ਜ਼ਿਆਦਾ ਲੋਕ ਜਾਣਦੇ ਆ और जो उन्होंने मतलब इस अकैडमी ਨੂੰ ਖੜਾ ਕਰਨ ਵਾਸਤੇ ਜੋ ਮਿਹਨਤ ਔਰ ਜੋ ਕੋਸ਼ਿਸ਼ ਕੀਤੀ ਹੈ ਉਹ ਸਾਰਿਆਂ ਦੇ ਨਾਲ ਅਸੀਂ ਜਿਹੜੀ ਆ ਸ਼ੇਅਰ ਕਰਾਂਗੇ। ਤੇ ਅਸੀਂ ਆਪਣੇ ਪਿਆਰੇ ਵੀਰ ਰਾਣਾ ਵਕਾਰ ਟੋਕਾ ਦੀ ਅਕੈਡਮੀ 'ਚ ਬੈਠੇ ਆ ਔਰ ਅੱਜ ਅਸੀਂ ਉਹਨਾਂ ਦੇ ਮਹਿਮਾਨ ਆ, ਉਹਨਾਂ ਦੇ ਅਕੈਡਮੀ 'ਚ ਆਏ ਆ, ਖੁਦ ਵਿਜ਼ਿਟ ਕੀਤਾ ਤੇ ਜੋ ਵੀ ਗੱਲਬਾਤ ਹੈ ਇਨਸ਼ਾਅੱਲਾ ਕਰਾਂਗੇ ਔਰ ਤੁਹਾਡੇ ਨਾਲ ਸ਼ੇਅਰ ਕਰਾਂਗੇ। अस्सलाम वालेकुम ਭਾਜੀ। ਵਾਲੇਕੁਮ ਸਲਾਮ, ਕੀ ਹਾਲ ਹੈ ਭਾਜੀ? ਠੀਕ ਠਾਕ ਹੋ? ਸ਼ੁਕਰ ਅਲਹਮਦੁਲਿਲਾ ਭਾਜੀ। ਸਭ ਤੋਂ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਆਪਣੇ ਕੀਮਤੀ ਟਾਈਮ 'ਚ ਸਾਨੂੰ ਟਾਈਮ ਦਿੱਤਾ ਹੈ ਔਰ ਇਸ ਲਾਇਕ ਸਮਝਿਆ ਕਿ ਅਸੀਂ ਤੁਹਾਡੇ ਨਾਲ ਇੰਟਰਵਿਊ ਕਰ ਸਕੀਏ। ਤੁਹਾਡੀ ਮੁਹੱਬਤ ਆ ਕਿ ਤੁਸੀਂ ਸਾਨੂੰ ਇਸ ਕਾਬਲ ਸਮਝਿਆ ਕਿ ਤੁਸੀਂ ਆਪਣੇ ਕੀਮਤੀ ਟਾਈਮ 'ਚੋਂ ਐਡੀ ਦੂਰੋਂ ਸਫ਼ਰ ਕਰਕੇ ਸਾਡੀ ਅਕੈਡਮੀ ਆਏ ਹੋ। ਮੇਰੇ ਵੱਲੋਂ ਮੇਰੀ तमाम ਅਕੈਡਮੀ ਦੇ ਬੱਚਿਆਂ ਵੱਲੋਂ ਤੁਹਾਨੂੰ ਬਹੁਤ ਬਹੁਤ ਵੈਲਕਮ ਭਾਜੀ। ਸ਼ੁਕਰੀਆ ਭਾਜੀ। ਸਭ ਤੋਂ ਪਹਿਲਾਂ ਜਦੋਂ ਆਪਾਂ ਗੱਲ ਇਹ ਕਰਾਂਗੇ ਕਿਉਂਕਿ ਸੋਸ਼ਲ ਮੀਡੀਆ ਤੇ ਮੈਂ ਤੁਹਾਨੂੰ ਖੁਦ ਜ਼ਿਆਦਾ ਸੋਸ਼ਲ ਮੀਡੀਆ ਤੇ ਦੇਖਿਆ, ਆਪਣੀ ਜਿੱਦਾਂ ਗੱਲ ਵੀ ਹੋਈ ਮੈਂ ਤੁਹਾਨੂੰ ਦੱਸਿਆ ਕਿ ਮੈਂ ਤੁਹਾਨੂੰ ਸੋਸ਼ਲ ਮੀਡੀਆ ਤੇ ਜ਼ਿਆਦਾ ਦੇਖਿਆ ਕਿ ਹਰ ਬੰਦਾ ਇਹ ਕਹਿੰਦਾ ਹੁੰਦਾ ਕਿ ਯਾਰ ਆਪਣੇ ਸਮੇਂ ਦਾ ਇਹ ਪਤਾ ਨਹੀਂ ਕੀ ਕਰਦਾ, ਹੁਣ ਇਹਨੇ ਕਹਾਂ ਕੀ ਖਿਲਾਉਣਾ। ਤੁਸੀਂ ਇਹ ਦੱਸਣਾ ਕਿ ਤੁਸੀਂ ਖੁਦ ਕਬੱਡੀ ਕਿੰਨੀ ਦੇਰ ਖੇਲੀ ਔਰ ਕਿੱਦਾਂ ਦੀ ਖੇਲੀ? ਭਾਜੀ ਮੈਂ 2011 ਚ ਕਬੱਡੀ ਚ ਇਨ ਹੋਇਆ। ਉਸ ਤੋਂ ਬਾਅਦ ਮੈਟ੍ਰਿਕ ਕੀਤੀ ਹੈ। ਮੈਟ੍ਰਿਕ ਤੋਂ ਬਾਅਦ ਮੈਂ ਭਾਈ ਅਬਾਸ ਕੋ ਚਲੇ ਗਿਆ, ਭਾਜੀ ਦਾ ਸ਼ਾਗਿਰਦ ਹੋ ਗਿਆ। ਮੇਰੇ ਉਸਤਾਦ ਮੁਹਤਰਮ ਨੇ ਭਾਈ ਅਬਾਸ ਭੱਟ ਸਾਹਿਬ, ਮੈਂ ਉਹਨਾਂ ਦਾ ਸ਼ਾਗਿਰਦ ਹਾਂ। ਫਿਰ ਉਸ ਤੋਂ ਬਾਅਦ FA ਕੀਤਾ। FA ਤੋਂ ਬਾਅਦ ਯੂਨੀਵਰਸਿਟੀ ਚਲੇ ਗਏ। ਮੈਂ 2 ਸਾਲ ਪੰਜਾਬ ਕਾਲਜ ਵੱਲੋਂ ਖੇਡਿਆ। FA ਕਰਕੇ ਯੂਨੀਵਰਸਿਟੀ UCP ਵੱਲੋਂ ਮੈਂ 6-7 ਸਾਲ ਖੇਡਿਆ। ਅਲਹਮਦੁਲਿਲਾ ਮੈਂ 6-7 ਨੈਸ਼ਨਲ ਖੇਡੀਆਂ ਮਾਸ਼ਾਅੱਲਾ ਅਲਹਮਦੁਲਿਲਾ। ਜ਼ਹੂਰ ਲਾਈ ਕਬੱਡੀ ਕੱਪ ਖੇਡਿਆ ਗੁਜਰਾਤ। ਤਕਰੀਬਨ ਮੇਰੇ ਕੋਲ 4 ਨੈਸ਼ਨਲ ਹੋਣਗੀਆਂ ਜਾਂ ਵੱਡੇ 2-3 ਜ਼ਹੂਰ ਲਾਈ ਕਬੱਡੀ ਕੱਪ ਖੇਡਿਆ ਅਲਹਮਦੁਲਿਲਾ। ਫੈਸਲਾਬਾਦ ਵਿੱਚ ਲਾਸਟ ਨੈਸ਼ਨਲ 2019 ਚ। ਤੇ ਮੈਨੂੰ ਰੀਸੈਂਟਲੀ ਇਹ ਵੀ ਚੀਜ਼ ਪਤਾ ਲੱਗਿਆ ਕਿ ਤੁਸੀਂ ਮਾਸ਼ਾਅੱਲਾ ਅੱਛੇ ਪੜ੍ਹੇ ਲਿਖੇ ਵੀ। ਇੱਕ ਪੜ੍ਹਾ ਲਿਖਿਆ ਬੰਦਾ ਮੈਂ ਕਬੱਡੀ ਵੱਲ ਬਹੁਤ ਘੱਟ ਹੁੰਦਾ ਹੈ, ਲੇਕਿਨ ਤੁਸੀਂ ਇੰਨੇ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਕਬੱਡੀ ਵੱਲ ਆਏ, ਇਹਦੀ ਕੀ ਵਜ੍ਹਾ? ਅਲਹਮਦੁਲਿਲਾ ਭਾਜੀ ਮੈਂ MSc ਕੀਤੀ ਹੈ। ਉਹਦੇ 'ਚ ਇੱਕ ਰੌਂਡ 'ਚ ਮੇਰੇ ਚਾਚੇ ਦਾ ਬਹੁਤ ਹੱਥ ਆ, ਰਾਣਾ ਅਬਦੁਲ ਗਫਾਰ ਸ਼ਾਕਰ ਸਾਹਿਬ। ਉਹਨਾਂ ਨੇ ਮੈਨੂੰ ਕਿਹਾ ਕਿ ਪੁੱਤ ਅਗਰ ਪੜ੍ਹੇਗਾ ਵੀ ਨਾਲ ਸੋਨੇ ਤੇ ਨਾਲ ਸੁਹਾਗਾ ਵੀ ਹੈ ਤੇ ਜੇ ਤੂੰ ਪੜ੍ਹੇਗਾ ਵੀ ਨਾਲ। ਚਲੋ ਉਹਦੇ ਨਾਲ ਇਹ ਵੀ ਲਾਲਚ ਨਾਲ ਮੈਟ੍ਰਿਕ ਕਰਕੇ ਫਿਰ ਕਾਲਜ ਖੇਡਣ ਦੀ ਲਾਲਚ ਨਾਲ FA ਕਰ ਲਿਆ। ਫਿਰ ਉਹ ਯੂਨੀਵਰਸਿਟੀ ਖੇਡਣ ਦੀ ਲਾਲਚ ਨਾਲ ਅੱਗੋਂ ਪੜ੍ਹਦੇ ਰਹੇ ਤਾਂ ਅਲਹਮਦੁਲਿਲਾ MSc ਕਰ ਲਈ ਭਾਜੀ। ਅੱਛਾ ਭਾਜੀ, ਆਪਾਂ ਇਹ ਗੱਲ ਕਰਨੀ ਹੈ ਕਿ ਤੁਸੀਂ ਆਪਣੀ ਕਬੱਡੀ ਆਪਣੀ ਗੇਮ ਨੂੰ ਅੱਗੇ ਲੈ ਕੇ ਕਿਉਂ ਨਹੀਂ ਚੱਲੇ? ਤੁਸੀਂ ਅਕੈਡਮੀ ਬਣਾ ਕੇ ਐਡੀ ਜ਼ਿੰਮੇਵਾਰੀ ਵਾਲਾ ਕੰਮ ਕਿਉਂ ਕਰ ਲਿਆ? ਭਾਜੀ ਦੇਖੋ ਅਲਹਮਦੁਲਿਲਾ ਮੈਂ ਹੁਣ ਵੀ ਟ੍ਰੇਨਿੰਗ ਕਰ ਸਕਦਾ ਤੇ ਕਬੱਡੀ ਖੇਡਾਂਗੇ ਵੀ ਇਨਸ਼ਾਅੱਲਾ। ਲੇਕਿਨ ਇਹ ਵੀ ਮੈਂ ਦੇਖਦਾ ਕਿ ਸਾਡੇ ਪਿੰਡ 'ਚੋਂ ਬਾਹਰਲੇ ਪਿੰਡਾਂ 'ਚ ਵੀ ਹਰ ਜਿਹੜਾ ਦੂਸਰਾ ਤੀਸਰਾ ਬੱਚਾ ਉਹ ਨਸ਼ਾ ਕਰਦਾ ਪਿਆ। ਬਿਲਕੁਲ ਭਾਜੀ। ਜਿਹੜੇ ਸੋਹਣੇ ਮਾਵਾਂ ਦੇ ਪੁੱਤ ਵਾ, ਜਿਹੜੇ ਮਾਵਾਂ ਨੇ ਪਤਾ ਨਹੀਂ ਕਿੱਥੇ ਦੇਗਾਂ ਸੁੱਕ ਕੇ ਪੁੱਤ ਲਏ ਆ, ਉਹ ਨਸ਼ਿਆਂ ਤੇ ਲੱਗ ਗਏ। ਠੀਕ ਹੈ, ਮੈਂ ਇੱਕ ਨਵੀਂ ਸੋਚ ਲੈ ਕੇ ਆਇਆ। ਮੇਰੀ ਅਕੈਡਮੀ ਹੈ ਕਬੱਡੀ ਦੀ, ਮੈਂ ਖੁਦ ਕਬੱਡੀ ਦਾ ਪਲੇਅਰ ਆ। ਮੈਂ ਆਪਣੀ ਅਕੈਡਮੀ ਬਣਾਉਣੀ ਹੈ, ਪਲੇਅਰ ਤੋਂ ਤਿਆਰ ਹੋਣਗੇ। ਲੇਕਿਨ ਇਹ ਤੋਂ ਹਟ ਕੇ ਮੇਰੀ ਸੋਚ ਇਹ ਹੈ ਵੀ ਯਾਰ ਨਵੀਂ ਨਸਲ ਜਿਹੜੀ ਨਾ ਉਹਨਾਂ ਦਾ ਰੁਖ ਗਰਾਊਂਡ ਵੱਲ ਨੂੰ ਹੋਵੇ। ਬਿਲਕੁਲ ਰੁਖ ਮੋੜਿਆ ਜਾਵੇ ਤਾਂ ਕਿ ਉਹ ਸਪੋਰਟਸ ਵਾਲੇ ਬਣੇ ਹੋਣ ਤੇ ਕੋਈ ਕਬੱਡੀ ਖੇਡੇ। ਮੈਂ ਐਲਾਨ ਕੀਤਾ ਵੀ ਕਬੱਡੀ ਕੋਈ ਖੇਡੇ ਨਾ ਖੇਡੇ, ਗਰਾਊਂਡ 'ਚ ਆਓ। ਕੋਈ ਟ੍ਰੇਨਰ ਕਰੇ, ਕੋਈ ਰਨਰ ਕਰੇ, ਕੋਈ ਆਪਣੀਆਂ ਸਪ੍ਰਿੰਟਾਂ ਮਾਰ ਕੇ ਚੱਲੇ, ਕੋਈ ਡੰਡ ਮਾਰ ਕੇ ਚੱਲੇ, ਲੇਕਿਨ ਗਰਾਊਂਡ 'ਚ ਆਓ ਤਾਂ ਕਿ ਸਾਡੀ ਜਿਹੜੀ ਨਵੀਂ ਨਸਲ ਆ ਇਹਦਾ ਰੁਖ ਗਰਾਊਂਡ ਵੱਲ ਨੂੰ ਹੋਵੇ। ਅਲਹਮਦੁਲਿਲਾ ਇਹਦਾ ਰਿਜ਼ਲਟ ਵੀ ਨਜ਼ਰ ਆ ਰਿਹਾ ਕਿ ਸਾਡੇ ਛੋਟੇ ਛੋਟੇ ਬੱਚੇ, ਤੁਸੀਂ ਦੇਖੋ ਕਿੰਨੀ ਬੱਚੇ ਗਰਾਊਂਡ। ਮੈਂ ਉਹੀ ਗੱਲ ਕਰ ਰਿਹਾ ਕਿ ਜਿੱਦੇ ਕਿਹਾ ਤੁਹਾਡੇ ਕੋਲ ਬੱਚੇ, ਮੈਂ ਐਡੇ ਕਿਸੇ ਵੀ ਕਲੱਬ 'ਚ ਨਾ ਕੋਈ ਉਸਤਾਦ ਹੈ ਇੰਨੇ ਕੁ ਬੱਚੇ ਲੈ ਕੇ ਜਾਂਦਾ ਹੀ ਕੋਈ ਤਿਆਰ ਕਰਦਾ ਹੀ ਹੈ ਕਿਸੇ ਨੂੰ। ਦੇਖੋ ਭਾਜੀ ਇੱਕ ਤੇ ਇਹਨਾਂ ਦਾ ਫਾਇਦਾ ਜਾ ਕੇ ਸਾਨੂੰ ਪਤਾ ਨਹੀਂ 10-15 ਸਾਲਾਂ ਨੂੰ ਪਤਾ ਨਹੀਂ ਕਿਹਨੇ ਖੇਡਣੀ ਵੀ ਕਿੰਨੀ। ਬਿਲਕੁਲ ਸਿਰ ਖਪਾਈ ਬਹੁਤੀ ਜ਼ਿਆਦਾ ਵਾ ਇਦਾਂ ਹੀ। ਲੇਕਿਨ ਗੱਲ ਇਹ ਆ ਵੀ ਬਣੀ ਬਣਾਈ ਚੀਜ਼ ਤੇ ਸਾਰੇ ਖਰੀਦ ਲੈਂਦੇ ਇਦਾਂ ਹੀ ਹੈ। ਬਿਲਕੁਲ ਸਵਾਦ ਇਹ ਆ ਵੀ ਤੁਸੀਂ ਬਣਾਓ। ਕੱਲ ਮਾਸ਼ਾਅੱਲਾ ਅੱਲਾਹ ਪਾਕ ਇਹਨਾਂ ਨੂੰ ਸਿਹਤ ਤੰਦਰੁਸਤੀ ਦੇਵੇ ਔਰ ਇੱਜ਼ਤਾਂ ਦੇਵੇ ਇਹਨਾਂ ਨੂੰ। ਇਹਨਾਂ 'ਚ ਕਈ ਸਟਾਰ ਨਿਕਲਣੇ, ਜਦੋਂ ਇਹ ਸਟਾਰ ਬਣ ਗਏ ਫਿਰ ਇਹਨਾਂ ਤੇ ਕਈਆਂ ਨੇ ਹੱਥ ਰੱਖਣਾ। ਇਦਾਂ ਹੀ ਆ, ਸਹੀ ਹੈ ਨਾ ਤੁਹਾਡੀ ਗੱਲ। ਫਿਰ ਕਈਆਂ ਨੇ ਮੋਟਰਸਾਈਕਲ ਦੇਣੇ ਆ, ਫਿਰ ਕਈਆਂ ਨੇ ਕਾਰਾਂ ਦੇਣੀਆਂ, ਕੁਛ ਵੀ ਸਾਡੇ ਹੱਲ ਆ ਜਾ। ਲੇਕਿਨ ਹੁਣ ਇਹਨਾਂ ਨੂੰ ਸ਼ਾਇਦ ਨਹੀਂ ਕੋਈ ਪੁੱਛਦਾ ਭਾਜੀ, ਪੁੱਛਣਾ ਵੀ ਨਹੀਂ। ਤੁਸੀਂ ਯਕੀਨ ਕਰੋ ਵੀ ਇਹ ਬਣਾਉਣਾ ਜਿਹੜਾ ਨਾ ਇਹ ਮੇਨ ਕੰਮ ਆ। ਇੱਥੋਂ ਲੈ ਕੇ ਬੱਚੇ ਨੂੰ ਤਿਆਰ ਕਰਨਾ। ਅਗਰ ਮੈਂ ਇਸ ਚੀਜ਼ ਦਾ ਕ੍ਰੈਡਿਟ ਦੇਣਾ ਚਾਹਾਂਗਾ ਪਾਕਿਸਤਾਨ ਦੇ 2 ਵੱਡਿਆਂ ਕੋਚਾਂ ਨੂੰ, ਜਿਨ੍ਹਾਂ 'ਚ ਇੱਕ ਭਾਈ ਮੇਰੇ ਉਸਤਾਦ ਮੁਹਤਰਮ ਉਸਤਾਦ ਗੁਲਾਮ ਅਬਾਸ ਭੱਟ ਸਾਹਿਬ, ਦੂਸਰਾ ਭਾਈ ਸ਼ਬਾਜ਼ ਬਦੇਸ਼ਾ। ਇਹ ਉਹ ਬੰਦੇ ਆ ਜਿਨ੍ਹਾਂ ਨੇ ਪਨੀਰੀ ਨੂੰ ਤਿਆਰ ਕੀਤਾ। ਅੱਜ ਇਹਨਾਂ ਤੋਂ ਭਾਵੇਂ ਜਿੱਥੇ ਮਰਜ਼ੀ ਚੱਲ ਜਾਣ, ਬਿਲਕੁਲ ਮੇਨ ਕ੍ਰੈਡਿਟ ਇਹਨਾਂ 2 ਬੰਦਿਆਂ ਨੂੰ ਜਾਂਦਾ। ਮਤਲਬ ਖੁਦ ਆਪਣੇ ਪਲੇਅਰ ਤਿਆਰ ਕਈ ਤੇ ਮੇਰੇ ਵਰਗੇ ਕੋਚ ਆ ਨਾ ਜਿਹੜੇ ਵੀ ਬਸ ਆਪ ਜਿੱਦਾਂ ਦੀ ਖੇਲੀ ਹੈ, ਲੇਕਿਨ ਹੁਣ ਦੂਸਰਿਆਂ ਦੇ ਜਿਹੜੇ ਸ਼ਾਗਿਰਦ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਵਾ ਉਹਨਾਂ ਨੂੰ
ਹੋ ਗਿਆ ਨਾਂ ਆਪਣਾ ਚੱਲਣ ਡਿਆ ਜੀ, ਇਹ ਸਾਡੇ ਸ਼ਗਿਰਦ ਨੇ। ਇਸ ਤਰ੍ਹਾਂ ਭਾਜੀ ਹੁਣ ਹਰ ਬੰਦੇ ਦਾ ਦਿਲ ਕਰਦਾ ਵੀ ਯਾਰ ਮੇਰੇ ਕੋਲ ਵੀ ਗੱਡੀ ਹੋਵੇ, ਮੇਰੇ ਕੋਲ ਵੀ 125 ਹੋਵੇ। ਇਦਾਂ ਭਾਜੀ ਜਦੋਂ ਬੰਦਾ ਤਿਆਰ ਹੋ ਗਿਆ ਤਾਂ ਭਾਈ ਕਿਸੇ ਨੂੰ ਵੀ ਲੈ ਸਕਦਾ। ਗੱਲ ਇਹ ਆ ਵੀ ਬੂਟਾ ਪਹਿਲੋਂ ਪਾਣੀ ਲਾਉਣਾ ਛੋਟੇ ਜਿਹੇ ਨੂੰ, ਹਾਂਜੀ, ਉਹਨੂੰ ਤਿਆਰ ਕਰਨਾ। ਤਿਆਰ ਜਿਹਨੇ ਕੀਤਾ, ਸ਼ਾਗਿਰਦ ਨੂੰ ਨਹੀਂ ਪਤਾ ਹੁੰਦਾ ਮੇਰਾ ਉਸਤਾਦ ਕਿਹਦੇ ਤਰਲੇ ਕਰਨ ਦਿਆ ਵੀ ਯਾਰ ਮੇਰੇ ਪੁੱਤ ਨੂੰ ਮੈਚ ਖੜਾਓ, ਬਿਲਕੁਲ ਉਹ ਕਿਹਦੇ ਤਰਲੇ ਕਹਿੰਦਾ ਮੇਰੇ ਪੁੱਤ ਨੂੰ ਨੌਕਰੀ ਤੇ ਲਵਾ ਦਿਓ। ਸ਼ਾਗਿਰਦ ਘਰਾਂ 'ਚ ਸੁੱਤੇ ਹੁੰਦੇ, ਉਹਨਾਂ ਨੂੰ ਪਤਾ ਹੀ ਨਹੀਂ। ਇਦਾਂ ਹੀ ਹੈ, ਬਿਲਕੁਲ ਠੀਕ ਹੈ। ਹੁਣ ਇਹਨਾਂ ਨੂੰ ਕੀ ਪਤਾ ਵੀ ਇੱਥੇ ਖਰਾਕ ਕਿੱਥੋਂ ਆਉਂਦੀ ਹੈ, ਇਹਨਾਂ ਨੂੰ ਕੀ ਪਤਾ ਇਹਦਾ ਉਸਤਾਦ ਕਿਸੇ ਨੂੰ ਕਹਿੰਦਾ ਹੋਵੇ, ਬਿਲਕੁਲ ਕਿਸੇ ਦੇ ਤਰਲੇ ਕਰਦੇ ਹੋਣ, ਇਹਨਾਂ ਨੂੰ ਕੀ ਪਤਾ ਭਾਜੀ ਇਸ ਗੱਲ ਦਾ। ਲੇਕਿਨ ਇਹ ਵੀ ਸ਼ਾਗਿਰਦਾਂ ਨੂੰ ਵੀ ਜਾ ਕੇ ਫੈਂਡ ਦੇ ਚਾਹੀਦਾ ਕਿ ਆਪਣੇ ਉਸਤਾਦਾਂ ਦਾ ਭਾਜੀ ਅਦਬ ਕਰਨ, ਜਦੋਂ ਮਕਾਮ ਤੇ ਪਹੁੰਚ ਜਾ। ਹਾਂਜੀ, ਇਹ ਤਾਂ ਸਭ ਤੋਂ ਪਹਿਲਾਂ ਆਪਣੇ ਮੌਸਮ ਨੂੰ ਭੁੱਲਣ ਨਾ। ਹਾਂਜੀ, ਅੱਛਾ ਭਾਜੀ, ਜਿਹੜਾ ਵੀ ਹੁਣ ਉਸਤਾਦ ਜੇ ਕੋਚਿੰਗ ਸ਼ੁਰੂ ਕਰਦਾ ਉਹ ਹਮੇਸ਼ਾ ਵੱਡੇ ਪਲੇਅਰਾਂ ਦਾ ਇੰਤਖਾਬ ਕਰਦਾ, ਜਿਹੜੇ 60-65 ਕਿਲੋ ਤੋਂ ਘੱਟ weight ਤੋਂ ਉੱਤੇ ਹੁੰਦੇ ਆ। ਜੀ ਜੀ। ਲੇਕਿਨ ਤੁਸੀਂ ਬੱਚਿਆਂ ਦਾ ਇੰਤਖਾਬ, ਫਿਰ ਮੇਰੀ ਇਹੀ ਸਵਾਲ ਹੈ ਕਿ ਤੁਸੀਂ ਖਾਸ ਕਰ ਇਹਨਾਂ ਬੱਚਿਆਂ ਦਾ, ਮੇਰੇ ਖਿਆਲ ਨਾਲ 30 ਕਿਲੋ ਦੇ ਵਿੱਚ 25 ਕਿਲੋ ਦੇ ਵਿੱਚ ਤੁਰੇ ਫਰੈਂਡ ਹੈ, ਇਹ ਤੁਸੀਂ ਕਿਉਂ ਇੰਤਖਾਬ ਕੀਤਾ? ਤੁਹਾਡਾ ਨਹੀਂ ਵੀ ਯਾਰ ਇਹਨਾਂ ਨੇ ਪਤਾ ਨਹੀਂ ਕਦੋਂ ਜਾ ਕੇ ਤਿਆਰ ਹੋਣਾ, ਮੇਰੀ ਕਿੰਨੀ ਮਿਹਨਤ ਹੈ ਇੱਥੇ? ਭਾਜੀ ਅਸਲ ਗੱਲ ਹੈ ਕਿ ਇਹ ਮੇਰੇ ਪਿੰਡ ਦੇ ਆ। ਸਹੀ, ਠੀਕ ਹੈ। ਮੇਰੀ ਸੋਚ ਹੈ ਵੀ ਯਾਰ ਇਹ ਬੱਚੇ ਇਹਨਾਂ ਦਾ ਟਾਈਮ ਆਵਾਰਾ ਫਿਰਨ ਦਾ, ਬਿਲਕੁਲ ਅਸਰ ਤੋਂ ਬਾਅਦ ਦਾ ਟਾਈਮ ਹੁੰਦਾ, ਸਕੂਲੋਂ ਆ ਕੇ ਇਹ ਆਵਾਰਾ ਫਿਰਨ ਦਾ ਟਾਈਮ ਹੁੰਦਾ। ਅਸੀਂ ਚਲੋ ਗਰਾਊਂਡ ਦੇ ਵਿੱਚ ਇਹਨਾਂ ਨੂੰ ਕੁਝ ਖਾਣ ਦਾ ਵੀ ਹੁੰਦਾ ਬੱਚਿਆਂ ਨੂੰ, ਚਲੋ ਯਾਰ ਉੱਥੇ ਕੇਲੇ ਵੀ ਦਿੰਦੇ ਆ, ਘੇ ਵੀ, ਗਿਰੀਆਂ ਵੀ ਮਿਲਦੀਆਂ, ਕੁਝ ਬੱਚੇ ਲਾਲਚ ਨੂੰ ਆਉਂਦੇ ਆ। ਮੈਂ ਕਹਿੰਦਾ ਚਲੋ ਯਾਰ ਇਹ ਅਟੈਚ ਰਹਿਣ, ਮੇਰਾ ਪਿੰਡ ਵਾ, ਇੱਥੋਂ ਅਸੀਂ ਨਸ਼ਾ ਖਤਮ ਕਰਨਾ। ਬਿਲਕੁਲ ਬਿਲਕੁਲ। ਬਲਕਿ ਮੈਂ ਆਪਣੇ ਪਿੰਡ 'ਚੋਂ ਗੱਲ ਕਰਦਾ, ਮੈਂ ਓਵਰਆਲ ਦੀ ਗੱਲ ਕਰਦਾ ਕਿ ਅਸੀਂ ਨਸ਼ੇ ਨੂੰ ਖਤਮ ਕਰਨਾ, ਆਪਣੇ ਮੁਲਕ ਦੇ ਵਿੱਚੋਂ ਪਾਕ ਕਰਨਾ ਸੀ। ਨਸ਼ਿਆਂ ਵਰਗੀ ਜਿਹੜੀ ਨਾ ਲਾਹਨਤ ਆ, ਅਸੀਂ ਇਹ ਤੋਂ ਆਪਣੇ ਮੁਲਕ ਨੂੰ ਪਾਕ ਕਰਨਾ। ਹਾਂਜੀ, ਇਹ ਉਦੋਂ ਹੀ ਹੋਣਾ ਵਾ ਜਦੋਂ ਗਰਾਊਂਡ ਆਬਾਦ ਹੋਣੇ। ਜਦੋਂ ਭਾਜੀ ਗਰਾਊਂਡ ਆਬਾਦ ਹੋਣੇ ਨਾ, ਫਿਰ ਜਰਾਇਮ ਘਟ ਜਾਣੇ। ਬਿਲਕੁਲ ਠੀਕ ਆ, ਉੱਥੇ ਵਾਰਦਾਤਾਂ ਘਟ ਜਾਂਦੀਆਂ, ਜਰਾਇਮ ਘਟ ਜਾਂਦੇ, ਹਸਪਤਾਲ ਵੀਰਾਨ ਹੋ ਜਾਂਦੇ। ਹੁਣ ਆ ਬੱਚਾ ਨਾ ਜੇ ਗਰਾਊਂਡ 'ਚ ਆਉਣ ਲੱਗ ਪਿਆ ਨਾ, ਆਹ ਗਰਾਊਂਡ 'ਚ ਆਉਂਦਾ ਨਾ, ਇਹਦੇ ਨਾਲ ਦੇ ਕਲਾਸ ਫੈਲੋ 3-4 ਉਹ ਵੀ ਲੱਗ ਪਏ ਆਉਣ ਗਰਾਊਂਡ 'ਚ, ਤੇ ਯਾਰ ਇਹਦੀ ਵੀਡੀਓ ਬਣਦੀ ਟਿਕਟੌਕ ਤੇ, ਉਹ ਕਹਿੰਦਾ ਯਾਰ ਮੈਨੂੰ ਵੀ ਨਾਲ ਲੈ ਕੇ ਜਾ। ਆ ਵੇਖੋ ਵੇਖੀ ਆਏ ਆ, ਇਹ ਕੋਈ ਵੀਡੀਓ ਤਾਂ ਕਰਕੇ ਆਏ ਵੀ ਨਹੀਂ, ਤੇ ਟਿਕਟੌਕ ਤੇ ਵੀਡੀਓ ਆਉਂਦੀ ਆ, ਕੋਈ ਕਹਿੰਦਾ ਯਾਰ ਮੈਨੂੰ ਵੀ ਨਾਲ ਲੈ ਕੇ ਜਾ, ਤੇਰੀ ਵੀਡੀਓ ਬੜੀ ਵਾਇਰਲ ਹੁੰਦੀ, ਏਦਾਂ ਆਏ ਆ। ਤੇ ਜੀ ਇਹ ਲਾਲਚ ਨਾ, ਆ ਕੱਚੇ ਸ਼ੈਲਟਾਂ ਦੇਣ ਨਾਲ ਇਹ ਗਰਾਊਂਡ 'ਚ ਪੱਕੇ ਹੋ ਗਏ। ਇਹ 2-3 ਸਾਲ ਗਰਾਊਂਡ 'ਚ ਭਾਜੀ ਪੱਕੇ ਹੋ ਗਏ। ਇਹ ਹਰ ਨਸ਼ੇ ਨਾਲ, ਹਰ ਆਉਣ ਵਾਲੀ ਮੁਸੀਬਤ ਨਾਲ ਫਾਈਟ ਕਰ ਸਕਦੇ। ਬਿਲਕੁਲ ਜੀ, ਬਿਲਕੁਲ। ਠੀਕ ਹੈ, ਬਸ ਮੇਰਾ ਮਿਸ਼ਨ ਇਹ ਵੀ ਯਾਰ ਨਵੀਂ ਨਸਲ ਗਰਾਊਂਡ 'ਚ ਆਵੇ। ਹੋਰ ਮੈਨੂੰ ਅੱਲਾ ਨੇ ਨਹੀਂ ਹਿੰਮਤ ਵੀ ਦਿੱਤੀ, ਅਸੀਂ ਕਲੱਬ ਵੀ ਬਣਾ ਸਕਦੇ ਆ, ਵੱਡੇ ਮੁੰਡੇ ਵੀ ਹਾਇਰ ਕਰ ਸਕਦੇ ਆ, ਲੇਕਿਨ ਆਹ ਮੇਨ ਮਕਸਦ ਆ ਵੀ ਨਵੀਂ ਨਸਲ ਦਾ ਰੁਖ ਮੋੜਨਾ ਪਏ। ਅੱਛਾ ਭਾਜੀ, ਹੁਣ ਆਪਾਂ ਇਹ ਗੱਲ ਕਰਾਂਗੇ ਕਿ ਤੁਸੀਂ ਹੁਣ ਪਿਛਲੀ ਆਪਣੀ ਗੱਲ 'ਚ ਜ਼ਿਕਰ ਕੀਤਾ ਕਿ ਅਸੀਂ ਮਤਲਬ ਇੱਥੇ ਫਰੂਟ ਵਗੈਰਾ ਦਿੰਦੇ ਆ ਬੱਚਿਆਂ ਨੂੰ, ਘਿਓ ਵਗੈਰਾ ਦਿੰਦੇ ਆ, ਤੇ ਕੀ ਆ ਜਿਹੜਾ ਤੁਸੀਂ ਰੋਜ਼ ਇੰਨਾ ਸਮਾਨ ਦਿੰਦੇ ਜੇ, ਇਹ ਤੁਸੀਂ ਆਪਣੀ ਜੇਬ 'ਚੋਂ ਖਰੀਦ ਕੇ ਦਿੰਦੇ ਆ ਜਾਂ ਕੋਈ ਤੁਹਾਡਾ ਦੋਸਤ, ਤੁਹਾਡਾ ਕੋਈ ਸਪਾਂਸਰ ਤੁਹਾਨੂੰ ਇਹਨਾਂ ਬੱਚਿਆਂ ਵਾਸਤੇ ਕੋਈ ਸਪਾਂਸਰ ਕਰਦੇ? ਭਾਜੀ ਸਾਨੂੰ ਫਸਟ ਸਟਾਰਟਿੰਗ ਤੇ ਇਦਾਂ ਹੋਇਆ ਵੀ ਸਾਡੇ ਬਹੁਤ ਹੀ ਪਿਆਰੇ ਵੀਰ ਨੇ ਮੀਆਂ ਅੰਸ ਸਾਹਿਬ ਆ, ਉਹ ਕੰਪੋਡੀਆ ਹੁੰਦੇ ਆ। ਉਹਨੇ ਸਾਡੀ ਵੀਡੀਓ ਦੇਖੀ, ਉਹਨੇ ਕਿਹਾ ਯਾਰ ਬੱਚਿਆਂ ਨੂੰ ਮੇਰੇ ਵੱਲੋਂ ਨਾ ਤੁਸੀਂ, ਸਭ ਤੋਂ ਪਹਿਲਾਂ ਸਾਡਾ ਸਪਾਂਸਰ ਸਾਡੇ ਕਲੱਬ ਦਾ ਉਹ ਬੰਦਾ ਵਾ, ਤੇ ਮੇਰੇ ਵੱਲੋਂ ਭਾਜੀ ਢੇਰ ਵਧਾਈਆਂ ਉਸ ਬੰਦੇ ਨੂੰ, ਬਹੁਤ ਐਪਰੀਸ਼ੀਏਟ ਆ ਕਿ ਉਸ ਬੰਦੇ ਨੇ ਸਟਾਰਟ ਕੀਤਾ ਹੈਗਾ। ਬਿਲਕੁਲ, ਅੰਸ ਭਾਈ ਨੇ ਕੰਪੋਡੀਆ। ਬਾਕੀ ਉਸ ਤੋਂ ਬਾਅਦ ਚੈਨ ਚੱਲਦੀ ਗਈ, ਅਸੀਂ ਉਹ ਕੋਚਾਂ ਵਾਲਾ ਕੰਮ ਨਹੀਂ ਕੀਤਾ ਵੀ ਜੇਬ 'ਚ ਵੀ ਪੈ ਸਕਦੇ ਸੀ। ਬਾਕੀ ਅਲਹਮਦੁਲਿਲਾ ਮੇਰੇ ਤੇ ਅੱਲਾ ਦੀ ਜ਼ਾਤ ਦਾ ਇੰਨਾ ਕਰਮ ਹੈਗਾ ਵਾ ਕਿ ਜਿਹੜੇ ਕਬੱਡੀ ਵਾਲੇ ਜਿੰਨੇ ਵੀ ਪਲੇਅਰ ਆ, ਇੰਟਰਨੈਸ਼ਨਲ ਜਿੰਨੇ ਵੀ ਸਾਰੇ ਆ, ਉਹ ਮੈਨੂੰ ਜਾਣਦੇ ਆ, ਮੇਰੀ ਫੈਮਿਲੀ ਨੂੰ ਵੀ ਜਾਣਦੇ ਆ। ਮੇਰੇ ਤੇ ਅੱਲਾ ਦਾ ਕਰਮ ਆ, ਮੈਂ ਗਰਾਊਂਡਾਂ 'ਚ ਇਦਾਂ ਹੀ ਖਰਚ ਕਰਦਾ, ਲੇਕਿਨ ਉਹ ਜੇਬ 'ਚ ਵੀ ਪੈ ਸਕਦੇ ਸੀ। ਅਸੀਂ ਨਾ ਬੱਚਿਆਂ ਦੇ ਖਰਚ ਕੀਤੇ, ਵੇਖੋ ਵੇਖੀ ਅੱਜ ਸਾਡੇ ਨਾਲ ਇੱਕ ਚੈਨ ਬਣ ਗਈ ਹੈ ਕਿ ਯਾਰ ਇਹ ਬੰਦਾ ਪਾਕਿਸਤਾਨ 'ਚ ਇੱਕ ਨਵਾਂ ਟ੍ਰੈਂਡ ਲੈ ਕੇ ਆ ਰਿਹਾ। ਲੋਕਾਂ ਨੂੰ ਵੀ ਪਤਾ ਵੀ ਆਹ ਬੱਚੇ ਕਬੱਡੀ ਪਤਾ ਨਹੀਂ 10 ਸਾਲਾਂ ਨੂੰ ਖੇਡਣੀ, ਲੇਕਿਨ ਲੋਕ ਇਹਨਾਂ ਨੂੰ ਇਸ ਕਰਕੇ ਪੈਸੇ ਭੇਜਦੇ ਪਏ ਆ ਸਾਡੇ ਨੂੰ ਕਿ ਯਾਰ ਇਹਨਾਂ ਬੱਚਿਆਂ ਦਾ ਇੱਕ ਜ਼ਿਹਨ ਬਦਲਤਾ, ਛੋਟੀ ਛੋਟੀ ਨਸਲ ਨੂੰ ਇਹਨੇ ਗਰਾਊਂਡਾਂ ਨੂੰ ਰੁਖ ਮੋੜ ਦਿੱਤਾ। ਇਸ ਕਰਕੇ ਬਹੁਤ ਸਾਰੇ ਵੀਰ ਆ ਸਾਡੇ NRI ਪਾਕਿਸਤਾਨ ਦੇ, ਜਿਹੜੇ ਭਰਾ ਬਾਹਰ ਬੈਠੇ ਆ, ਸਾਨੂੰ ਮੋਢਾ ਲਾ ਰਹੇ, ਉਹ ਹੁਕਮ ਕਰਦੇ ਕਿ ਭਾਜੀ ਇੱਕ ਕਾਲ ਜਿਹੜੀ ਸ਼ੈ ਚਾਹੀਦੀ ਅਸੀਂ ਦਿਆਂਗੇ ਭਾਜੀ। ਤੇ ਜਿਹੜਾ ਹੁਣ ਇਹ ਗੱਲ ਹੈ ਕਿ ਅਕਸਰ ਜਿਹੜੀ ਨਾ ਘਰੋਂ ਕਹਿੰਦੇ ਨੇ ਬੰਦੇ ਨੂੰ ਸਪੋਰਟ ਥੋੜੀ ਘੱਟ ਹੁੰਦੀ ਹੈ, ਮਤਲਬ ਜਿੱਥੋਂ ਤੁਸੀਂ ਸ਼ੁਰੂ ਕਰਦੇ ਨਾ ਕਿ ਇਸ ਪਿੰਡ ਦੇ ਵਿੱਚ ਤੁਹਾਨੂੰ ਜਦੋਂ ਇਹ ਕੰਮ ਸਟਾਰਟ ਕੀਤਾ ਹੈ, ਪਿੰਡ ਦੇ ਵਿੱਚ ਕਿਹੜੇ ਕਿਹੜੇ ਬੰਦੇ ਸੀ ਜਿਨ੍ਹਾਂ ਨੂੰ ਸਪੋਰਟ ਕੀਤੀ? ਤੁਸੀਂ ਦੱਸਿਆ ਵੀ ਪਿੰਡ ਦੇ ਲੋਕਾਂ ਤਨਕੀਦ ਤੇ ਬਹੁਤ ਲੋਕਾਂ ਨੇ ਕੀਤੀ ਹੈ ਔਰ ਕਰਦੇ ਹੁੰਦੇ ਆ। ਕੋਈ ਵੀ ਅੱਛਾ ਕੰਮ ਤੁਸੀਂ ਕਰਦੇ ਹੋ, ਤਨਕੀਦ ਤੁਹਾਨੂੰ ਬਹੁਤ ਕਰਨ ਦਾ, 90% ਤਨਕੀਦ ਕਰਨ ਵਾਲੇ ਉਹਦੇ ਸ਼ੁਰੂ ਤੇ ਤੇ ਸਪੋਰਟ ਕਰਨ ਵਾਲੇ ਤੁਹਾਨੂੰ ਸ਼ੁਰੂ ਤੇ ਕਿਹੜੇ? ਹੁਣ ਤੇ ਤੁਹਾਡੇ ਅੱਲਾ ਦਾ ਸ਼ੁਕਰ ਹੈ ਤੁਹਾਡੇ ਮਤਲਬ ਬਹੁਤ ਲੋਕ ਜੁੜ ਗਏ ਨਾਲ, ਲੇਕਿਨ ਉਦੋਂ ਕਿਹੜੇ ਸੀ ਜਿਹੜੇ ਤੁਹਾਡੇ ਨਾਲ ਜੁੜੇ ਸੀ ਪਹਿਲੇ ਦਿਨ ਤੋਂ ਹੁਣ ਤੱਕ ਨਾਲ ਵੀ ਨੇ? ਸਟਾਰਟਿੰਗ ਭਾਜੀ ਮੇਰੇ ਚਾਚੂ ਜੀ ਰਾਣਾ ਸਾਜ ਸਲੀਮ ਸਾਹਿਬ ਚੇਅਰਮੈਨ ਇਸ ਪਿੰਡ ਦੇ, ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਮੈਨੂੰ ਵੀ ਯਾਰ ਬਹੁਤ ਵਧੀਆ ਕੰਮ ਆ। ਉਹ ਹਮੇਸ਼ਾ ਹੀ ਨਸ਼ਿਆਂ ਦੇ ਖਿਲਾਫ ਬਹੁਤ ਉਹ ਗੱਲਬਾਤ ਕਰਦੇ ਆ, ਉਹਨਾਂ ਨੇ ਬੜਾ ਐਪਰੀਸ਼ੀਏਟ ਕੀਤਾ। ਉਹ ਗਾਇਬ ਗਏ ਸਾਡੇ ਗਰਾਊਂਡ 'ਚ ਵੀ ਆਉਂਦੇ, ਅਕਸਰ ਸਾਡੀ ਵੀਡੀਓ 'ਚ ਵੀ, ਨਮਾਜ਼ ਵੀ ਸਾਡੇ ਨਾਲ ਪੜ੍ਹਦੇ ਆ। ਔਰ ਮੇਰੇ ਕਲਾਸ ਫੈਲੋ ਨੇ ਸਮਾਨ ਦੇ ਖਾਲਾਂ ਦਾ ਬੇਟਾ ਵਾ ਆਪਣਾ ਚੌਧਰੀ ਜ਼ਫਰ ਜੱਟ UAE ਤੋਂ, ਉਸ ਭਰਾ ਨੇ ਹੁਣ ਤੱਕ ਆ ਸਾਰੀ ਟੀਮ ਦੀਆਂ ਕਿੱਟਾਂ ਆਉਂਦੀਆਂ ਵਾ, ਜਿੱਦਾਂ 10 ਬੰਦੇ ਵੱਧ ਜਾਂਦੇ ਆ ਉਹਨੂੰ ਫੋਨ ਕਰਕੇ 10 ਕਿੱਟਾਂ ਦੇ ਪੈਸੇ ਆ ਜਾਂਦੇ ਆ। ਹੁਣ ਵੀ
50 ਕਿੱਟਾਂ ਦੇ ਪੈਸੇ ਦੁਬਾਰਾ ਫੇਰ ਉਹਨੇ ਭੇਜਦੇ ਆ ਕਿ ਇਹ ਹਾਫ ਬਾਜ਼ੂ ਸੀਗੀਆਂ ਤੇ ਮੁੰਡਿਆਂ ਨੂੰ ਠੰਡ ਲੱਗਦੀ ਆ, ਇਹਨਾਂ ਨੂੰ ਬੰਦ ਕਰ ਦੇ ਤੇ ਫੁੱਲ ਬਾਜ਼ੂ ਬਣਾ ਦੇ। ਜਸਟ ਵੀਡੀਓ ਤੱਕ ਨਿਗਾ ਭਾਜੀ, ਮੈਨੂੰ ਰੋਜ਼ ਮੈਸੇਜ ਆਉਂਦਾ ਵੀ ਕਿੱਟਾਂ ਬਣੀਆਂ ਕਿ ਨਹੀਂ ਬਣੀਆਂ, ਮੈਂ ਪੈਸੇ ਸੈਂਡ ਕਰਾਂ। ਉਸ ਵੀਰ ਦਾ ਅਸੀਂ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ, ਸਾਡੇ ਪਿੰਡ ਚੋਂ ਆਹ ਬੰਦੇ ਦੀ ਸਾਨੂੰ ਸਪੋਰਟ ਆ। ਬਾਕੀ ਗੱਲਾਂ ਬਾਤਾਂ ਹੀ ਆ, ਲੇਕਿਨ ਸਪੋਰਟ ਆਹ ਬੰਦੇ ਨੇ ਸਾਨੂੰ ਕੀਤੀ। ਸਹੀ ਭਾਜੀ, ਕੋਈ ਵੀ ਬੰਦਾ ਕੰਮ ਸ਼ੁਰੂ ਕਰਦਾ ਨਾ, ਉਹਦਾ ਇੱਕ ਮਕਸਦ ਹੁੰਦਾ ਉਸ ਕੰਮ ਕਰਨ ਦਾ, ਜਾਂ ਇੱਕ ਮਤਲਬ ਵਿਜ਼ਨ ਹੁੰਦਾ ਕਿ ਮੈਂ ਇਹ ਚੀਜ਼ ਅਚੀਵ ਕਰਨੀ ਹੈ। ਜੀ ਜੀ, ਠੀਕ ਹੈ, ਇਹ ਚੀਜ਼ ਹਾਸਲ ਕਰਨੀ। ਤੁਸੀਂ ਇਹ ਅਕੈਡਮੀ ਬਣਾਈ ਹੈ, ਇੰਨੀ ਮਿਹਨਤ ਕੀਤੀ ਹੈ। ਜੀ ਜੀ, ਇਸ ਅਕੈਡਮੀ ਨੂੰ ਲੈ ਕੇ ਔਰ ਆਪਣੇ ਸਟੂਡੈਂਟਸ ਨੂੰ ਲੈ ਕੇ ਤੁਹਾਡਾ ਕੀ ਵਿਜ਼ਨ, ਤੁਹਾਡਾ ਮੁਸਤਕਬਲ ਕੀ ਸੋਚਿਆ ਤੁਸੀਂ? ਭਾਜੀ ਮੇਰਾ ਫਿਊਚਰ ਪਲਾਨ ਇਹ ਹੈ ਵੀ ਯਾਰ ਮੇਰੀ ਅਕੈਡਮੀ ਇਦਾਂ ਦੀ ਹੋਵੇ ਵੀ ਇੱਥੇ ਕੱਲੀ ਕਬੱਡੀ ਨਹੀਂ। ਮੈਂ ਤੁਹਾਨੂੰ ਅੱਗੇ ਵੀ ਗੱਲ ਕੀਤੀ ਕਿ ਮੇਰਾ ਮਕਸਦ ਕੱਲਾ ਕਬੱਡੀ ਵਾਲਾ ਨਹੀਂਗਾ ਵੀ ਮੈਂ ਕਬੱਡੀ ਖਿਡਾਉਣੀ ਮੁੰਡਿਆਂ ਨੂੰ। ਮੇਰਾ ਮਕਸਦ ਇਹਨਾਂ ਤੋਂ ਹਟ ਗਿਆ ਨਾ, ਤੇ ਇਹਨਾਂ ਤੋਂ ਮੈਂ ਪੈਸਾ ਕਮਾਉਣ ਦੀ ਮੇਰੇ ਜ਼ਿਹਨ 'ਚ ਕੋਈ ਐਸੀ ਗੱਲ ਆ। ਸਹੀ। ਮੇਰਾ ਮਿਸ਼ਨ ਇਹ ਵੀ ਅਕੈਡਮੀ ਇਦਾਂ ਦੀ ਹੋਵੇ ਕਿਤੇ ਹਰ ਤਰ੍ਹਾਂ ਦੀ ਸਪੋਰਟਸ ਹੋਵੇ। ਸਹੀ। ਸਾਡਾ ਆਪਣਾ ਇੱਕ ਗਰਾਊਂਡ ਹੋਵੇ, ਆਪਣੀ ਅਕੈਡਮੀ ਹੋਵੇ, ਉਹਦੇ ਵਿੱਚ ਵੱਖ-ਵੱਖ ਸਪੋਰਟਸ ਹੋਣ। ਜਿਹੜਾ ਕੋਈ ਅਗਰ ਬੱਚਾ ਐਥਲੀਟ ਬਣਨਾ ਚਾਹੁੰਦਾ ਉਹਨੂੰ ਉਹਦਾ ਦਾ ਕੋਚ ਹੋਵੇ ਉਹਦਾ। ਸਹੀ। ਜਿਹੜੀ ਵੀ ਸਪੋਰਟਸ ਨਾ ਉਹਦਾ ਵੱਖ-ਵੱਖ ਕੋਚ ਹੋਣ, ਵੱਖ-ਵੱਖ ਉਹਦੀਆਂ ਗੇਮਾਂ ਹੋਣ, ਤੇ ਅਸੀਂ ਪਲੇਅਰਾਂ ਨੂੰ ਰਹਿائش ਵੀ ਦਈਏ। ਆਪਣੀ ਅਕੈਡਮੀ 'ਚ ਬਹੁਤ ਸਾਰੇ ਬਾਹਰ ਮੁੰਡੇ ਆ ਜਿਹੜੇ ਕਹਿੰਦੇ ਕਿ ਭਾਜੀ ਅਸੀਂ ਯਾਨੀ ਕਿ ਸਾਡੇ ਕੋਲ ਡਾਈਟ ਨਹੀਂ ਹੈ। ਅੱਜ ਯਾਰ 1-2 ਦਿਨ ਪਹਿਲਾਂ ਹੀ ਸ਼ਾਇਦ ਤੁਸੀਂ ਵੀਡੀਓ ਲਾਈ, ਬੰਦਾ ਸਿਆਲਕੋਟ ਤੋਂ ਮੁੰਡਾ ਤੁਹਾਡੇ ਕੋਲ ਆਇਆ ਸੀ, ਜਿਹਨੇ ਮਤਲਬ ਤੁਹਾਡੇ ਨਾਲ ਰਾਬਤਾ ਵੀ ਨਹੀਂ ਕੀਤਾ, ਤੁਸੀਂ ਮਤਲਬ ਵੀਡੀਓ ਪਾਈ ਸੀ। ਦੱਸਣ ਪੁੱਛੇ ਤੋਂ ਬਗੈਰ ਹੀ ਆ ਗਿਆ, ਫਿਰ ਉਹਨੂੰ ਰਾਤ ਰੱਖਿਆ ਵੀ। ਲੇਕਿਨ ਉਹਦੀ ਇੱਕ ਵਜ੍ਹਾ ਸੀ, ਉਹ ਆਪਣੇ ਘਰੋਂ ਦੱਸ ਕੇ ਨਹੀਂ ਸੀ ਆਇਆ, ਲੜ ਕੇ ਆਇਆ ਸੀ। ਮੈਂ ਕਿਹਾ ਪੁੱਤਰ ਜਿਹੜਾ ਮਾਂ-ਬਾਪ ਦਾ ਗੁਸਤਾਖ ਆ ਉਹ ਸਾਡੀ ਅਕੈਡਮੀ ਦੀ ਜਗ੍ਹਾ ਹੀ ਹੈ ਨਹੀਂ, ਉਹਨੂੰ ਵੈਸੇ ਵੀ ਕਿਤੇ ਢੋ ਹੈ ਨਹੀਂ, ਸਾਡੇ ਕੋਲ ਵੀ ਜਗ੍ਹਾ ਹੈ ਨਹੀਂ। ਪਹਿਲੇ ਆਪਣੇ ਮਾਂ-ਬਾਪ ਨੂੰ ਰਾਜ਼ੀ ਕਰ, ਜੇ ਅਗਰ ਰਾਜ਼ੀ ਹੁੰਦੇ ਆ ਫਿਰ ਸਾਡੇ ਕਲੱਬ 'ਚ ਆ ਸਕਦਾ। ਲੇਕਿਨ ਅਲਹਮਦੁਲਿਲਾ ਸੋਚ ਇਹ ਵੀ ਯਾਰ ਜਿਹੜੇ ਬੱਚੇ ਘਰੋਂ ਜਿਹਨਾਂ ਨੂੰ ਸਪੋਰਟ ਨਹੀਂ ਹੈ, ਅਸੀਂ ਉਹਨਾਂ ਨੂੰ ਇੱਥੇ ਆਪਣੀ ਅਕੈਡਮੀ 'ਚ ਰਹਿائش ਦਈਏ। ਅਸੀਂ ਉਹਨਾਂ ਨੂੰ ਪ੍ਰੋਪਰ ਜੋ ਪਲੇਅਰ ਦੀ ਡਾਈਟ ਆ ਅਲਹਮਦੁਲਿਲਾ ਉਹਨਾਂ ਨੂੰ ਅਸੀਂ ਉਹ ਡਾਈਟ ਵੀ ਦਾਂਗੇ ਇਨਸ਼ਾਅੱਲਾ। ਫਿਊਚਰ ਪਲਾਨ ਭਾਜੀ ਇਹ ਹੈ ਵੀ ਆ ਨਵੀਂ ਨਸਲ ਜਿਹੜੀ ਨਾ ਇਹ ਗਰਾਊਂਡ ਨਾਲ ਭਾਜੀ ਮੁੰਸਲਿਕ ਰਹਿਣ ਹਮੇਸ਼ਾ ਵਾਸਤੇ। ਬਿਲਕੁਲ ਬਿਲਕੁਲ। ਇਸ ਅਕੈਡਮੀ 'ਚੋਂ ਸਟਾਰ ਨਿਕਲਣ, ਕੋਈ ਸ਼ਫੀਕ ਇਨਸ਼ਾਅੱਲਾ ਜੀ ਨਿਕਲਣਗੇ, ਕੋਈ ਹੀਰਾ ਬੱਟ ਬਣੇ, ਵੱਖ-ਵੱਖ ਆਪਣੀਆਂ ਸਪੋਰਟਸ ਦੇ ਨਾਲ ਇਹਨਾਂ ਦਾ ਲਿੰਕ ਹੋਵੇ ਭਾਜੀ। ਭਾਜੀ ਹੁਣ ਮਾਸ਼ਾਅੱਲਾ ਤੁਹਾਡਾ ਪਲਾਨ ਬਹੁਤ ਅੱਛਾ ਹੈ, ਔਰ ਜ਼ਾਹਿਰ ਗੱਲ ਹੈ ਕਿ ਇੱਕ ਖਰਚੇ ਦਾ ਕੰਮ ਹੈ ਜਿਹੜਾ ਤੁਹਾਡਾ ਪਲਾਨ ਹੈ, ਇੱਕ ਚੰਗਾ ਖਰਚਾ ਮੰਗਦਾ। ਔਰ ਪਾਕਿਸਤਾਨ 'ਚ ਬੜੇ ਵੱਡੇ ਸਪਾਂਸਰ ਬੈਠੇ ਆ, ਪ੍ਰਮੋਟਰ ਬੈਠੇ ਆ। ਜੀ। ਤੇ ਤੁਹਾਡੇ ਨਾਲ ਜਿਹੜੇ ਕਿਸੇ ਪ੍ਰਮੋਟਰ ਨੇ ਰਾਬਤਾ ਕੀਤਾ ਕਿ ਮੈਂ ਤੁਹਾਡੀ ਅਕੈਡਮੀ ਨੂੰ ਸਪੋਰਟ ਕਰਦਾ ਜਾਂ ਤੁਹਾਨੂੰ ਸਪੋਰਟ ਕਰਦਾ, ਜਿਹੜੇ ਪਾਕਿਸਤਾਨੀ ਪ੍ਰਮੋਟਰ ਨੇ? ਭਾਜੀ ਉਹਦੀ ਇੱਕ ਵਜ੍ਹਾ ਵਾ ਵੀ ਅਗਰ ਤੇ ਮੁੰਡੇ ਟੌਪ ਦੇ ਰੇਡਰ ਹੋਣਗੇ ਇਹਨਾਂ ਨੂੰ ਹਰ ਪ੍ਰਮੋਟਰ ਫੜੂਗਾ। ਸਹੀ। ਇਹਨਾਂ ਨੂੰ ਹੁਣ ਕਿਹੜੇ ਪ੍ਰਮੋਟਰ ਨੇ ਇਹਨੂੰ ਫੜਨਾ ਭਾਈ ਦੱਸੋ? ਸਹੀ। ਐਸ ਮੁੰਡੇ ਨੂੰ ਹੁਣ ਕਿਹੜੇ ਪ੍ਰਮੋਟਰ ਨੇ ਫੜਨਾ? ਇਹ ਤਾਂ ਇੱਥੇ ਵਿੱਚ ਤੁਰੇ ਫਿਰਦੇ ਮਿੱਟੀ 'ਚ ਲਿਬੜਦੇ ਆ। ਬਿਲਕੁਲ। ਇਹਨਾਂ ਨੂੰ ਕਿਹੜੇ ਪ੍ਰਮੋਟਰ ਨੇ ਫੜਨਾ? ਅਗਰ ਇਹ ਪਾਕਿਸਤਾਨ 'ਚ ਬਲਾਲ ਮੋਸਨ ਨੂੰ ਫੜਨਗੇ, ਅਗਰ ਇਹ ਹੀਰੇ ਬੱਟ ਨੂੰ ਫੜਨਗੇ ਤੇ ਫਿਰ ਇਹਨਾਂ ਨੂੰ ਪ੍ਰਮੋਟਰ ਫੜਨਗੇ। ਸਹੀ। ਇਹ ਤਾਂ ਬੱਚੇ ਆ, ਲੇਕਿਨ ਪ੍ਰਮੋਟਰਾਂ ਦਾ ਇਹਨਾਂ ਦਾ ਧਿਆਨ ਨਹੀਂਗਾ। ਸਾਨੂੰ ਸਿਰਫ ਇੱਕ ਬੰਦੇ ਨੇ ਹੁਣ ਤੱਕ ਸਾਡਾ ਰਾਬਤਾ ਕੀਤਾ, ਭਾਜੀ ਮਿੱਠੂ ਜੱਟ। ਸਹੀ। ਮੇਰੇ ਉਸਤਾਦ ਮੁਹੱਤਰਮ ਭਾਈ ਅਬਾਸ ਬੱਟ, ਉਹਨਾਂ ਨੇ ਸਾਡਾ ਰਾਬਤਾ ਕੀਤਾ। ਭਾਈ ਮਿੱਠੂ ਨੇ ਕਿਹਾ ਬੋਲ ਤੈਨੂੰ ਕੀ ਚਾਹੀਦਾ, ਤੇਰੀ ਅਕੈਡਮੀ ਨੂੰ ਕਿਸ ਚੀਜ਼ ਦੀ ਜ਼ਰੂਰਤ ਆ? ਮੈਂ ਕਿਹਾ ਭਾਈ ਸਾਡੀ ਡਾਈਟ ਜਿੱਦਾਂ ਦੀ ਅਸੀਂ ਪੂਰੀ ਕਰਦੇ ਪਏ ਆ ਭਰਾ, ਚਲੋ ਜਿੱਦਾਂ ਕੋਈ 5000 ਰੁਪਏ 10000 ਭੇਜਦਾ, ਸਾਡੀ ਡਾਈਟ ਪੂਰੀ ਹੁੰਦੀ। ਸਾਡੇ ਮੁੰਡੇ ਕੋਲ ਕਿੱਟਾਂ ਨਹੀਂ, ਟਰੈਕ ਸੂਟ ਨਹੀਂ ਹੈਗੇ। ਉਹਨੇ ਕਿਹਾ ਸਾਰੀ ਅਕੈਡਮੀ ਦੇ ਟਰੈਕ ਸੂਟ ਮੇਰੇ ਜ਼ਿੰਮੇ ਆ। ਸਹੀ। ਇੱਕ ਸਾਡੇ ਵੀਰ ਹੋਰ ਆ ਰੁਝਾਣੇ ਤੋਂ, ਉਸਮਾਨ ਜੱਟ ਸਾਹਿਬ, ਉਸਮਾਨ ਮਾਣੋ ਉਹਨਾਂ ਦਾ ਨਾਮ ਆ। ਰੁਝਾਣੇ 'ਚ ਉਹਨਾਂ ਦੀ ਕੱਪੜੇ ਦੀ ਉਹਨਾਂ ਦਾ ਕਾਰੋਬਾਰ ਆ। ਸਹੀ। ਉਹਨਾਂ ਨੇ ਮੇਰੀ ਪੂਰੀ ਅਕੈਡਮੀ ਨੂੰ ਟਰੈਕ ਸੂਟ, ਅੱਜ ਸ਼ਾਮ ਨੂੰ ਉਹਨਾਂ ਦੇ ਟਰੈਕ ਸੂਟ ਵੀ ਆਏ, ਭਾਈ ਮਿੱਠੂ ਦੇ ਵੀ ਕੱਲ ਤੱਕ, ਜਿਨ ਕਿ ਦੋਵਾਂ ਬੰਦੇ ਨੇ ਟਰੈਕ ਸੂਟ ਸਾਨੂੰ ਭੇਜੇ ਆ ਮਾਸ਼ਾਅੱਲਾ। ਲੇਕਿਨ ਉਹ ਕਬੱਡੀ ਨਾਲ ਉਹਨਾਂ ਦਾ ਲਿੰਕ ਕੋਈ ਨਹੀਂ, ਉਹ ਵੈਸੇ ਹੀ ਉਹਨਾਂ ਨੇ ਭੇਜਿਆ। ਲੇਕਿਨ ਮਤਲਬ ਤੁਹਾਡੇ ਕਹਿਣ ਦਾ ਮਤਲਬ ਜਿਹੜੇ ਪਾਕਿਸਤਾਨ ਟ੍ਰੈਂਡ ਆ ਜੀ, ਮੋਟਰਸਾਈਕਲ ਦਿੰਦੇ ਆ ਜੀ ਪਲੇਅਰਾਂ ਨੂੰ ਗੱਡੇ, ਤਾਂ ਨਾ ਉਸ ਕਿਸੇ ਬੰਦੇ ਨੇ ਰਾਬਤਾ ਨਹੀਂ ਭਾਜੀ, ਕਿਸੇ ਨੇ ਨਹੀਂ ਕੀਤਾ ਹੁਣ ਤੱਕ। ਇੱਕ ਮੈਨੂੰ ਦੁੱਖ ਵੀ ਉਹ ਭਾਜੀ ਇਹ ਹੋਇਆ ਵੀ ਹੁਣ ਤੱਕ ਕਿਸੇ ਪਾਕਿਸਤਾਨੀ ਕਿਸੇ ਇੰਟਰਨੈਸ਼ਨਲ ਪਲੇਅਰ ਨੇ ਸਾਡੀ ਵੀਡੀਓ ਨਹੀਂ ਬਣਾਈ, ਕਿਸੇ ਪਲੇਅਰ ਨੇ ਨਹੀਂ ਮੈਨੂੰ ਫੋਨ ਕੀਤਾ। ਮੇਰਾ ਸਾਰਿਆਂ ਨਾਲ ਰਾਬਤਾ ਵਾ, ਮੈਂ ਸਾਰਿਆਂ ਨਾਲ ਖੇਡਿਆ ਵੀ, ਚਲੋ ਬਹੁਤ ਸਾਰਿਆਂ ਨਾਲ ਨਹੀਂ, ਲੇਕਿਨ ਸਾਰਿਆਂ ਪਲੇਅਰਾਂ ਨਾਲ ਮੇਰਾ ਹੈ ਵਾ। ਲੇਕਿਨ ਕਿਸੇ ਪਲੇਅਰ ਨੇ ਨਹੀਂ ਕਿਹਾ ਭਲਾਣਾ ਤੂੰ ਬਹੁਤ ਵਧੀਆ ਕੰਮ ਕਰਦਾ, ਸਾਡੀ ਕਿਸੇ ਚੀਜ਼ ਸਾਡੇ ਕੋਲ ਕਿਸੇ ਹੈਲਪ ਜ਼ਰੂਰਤ ਹੋਵੇ ਸੀ ਨਹੀਂ ਆਖਿਆ, ਕਿਸੇ ਨੇ ਨਹੀਂ ਆਖਿਆ ਭਾਜੀ, ਕੋਈ ਇੱਕ ਬੰਦਾ ਵੀ ਨਹੀਂ। ਸਿਰਫ ਇੱਕ ਭਾਈ ਜਾਨੀ ਦਾ, ਸੌਰੀ ਜਾਨੀ ਸੁਨਿਆਰੇ ਦਾ ਮੈਨੂੰ ਫੋਨ ਆਇਆ, ਉਹਨੇ ਮੈਨੂੰ ਆਖਿਆ ਕਿ ਭਲਾਣ ਕਿਸੇ ਚਾਹ ਦੀ ਜ਼ਰੂਰਤ ਹੋਵੇ ਮੈਨੂੰ ਲਾਜ਼ਮੀ ਦੱਸਣਾ। ਸਹੀ। ਉਹਨਾਂ ਮੇਰੀ ਦੋਸਤ ਵੀ, ਮਤਲਬ ਇਹ ਤੇ ਫਿਰ ਸਾਡੀ ਕਬੱਡੀ ਨਾਲ ਮੁਹੱਬਤ ਨਾ ਹੋਈ ਨਾ, ਫਿਰ ਜੋ ਮਤਲਬ ਅਸੀਂ ਕਰ ਰਹੇ ਆ ਇਹਦੇ ਵਿੱਚ ਮੁਹੱਬਤ ਨਾ ਹੋਈ ਭਾਜੀ। ਮੁਹੱਬਤ ਵਾਲੀ ਗੱਲ ਜਿਹੜੀ ਨਾ ਉਹ ਵੈਸੇ ਵੀ ਚਲੋ ਖਤਮ ਹੀ ਵਾਲੀ ਆ। ਜਿਹੜਾ ਬੰਦਾ ਕੰਮ ਦਿੰਦਾ ਨਾ ਉਹਨਾਂ ਹੀ ਮੁਹੱਬਤ ਹੁੰਦੀ ਆ। ਸਹੀ। ਸਾਡੇ ਪਲੇਅਰ ਆ, ਮੈਂ ਨਾ ਜਦੋਂ ਭਾਈ ਅਲੀਸ਼ਾਨ ਦੀ ਲੱਤ ਟੁੱਟੀ ਨਾ, ਸਹੀ, ਤੇ ਅਸੀਂ ਉਹਦੇ ਘਰ ਇਦਾਂ ਬੈਠੇ ਤੇ ਉਹ ਬੰਦਾ ਰੋ ਪਿਆ ਸੀ। ਉਹਨੇ ਕਿਹਾ ਭਾਜੀ ਜਦੋਂ ਮੇਰੀ ਲੱਤ ਟੁੱਟੀ, ਭਾਈ ਵਿਕਾਸ ਬੱਟ ਕੋਲ ਲੱਤ ਟੁੱਟੀ ਸੀ,
ਉਹਨੇ ਕਿਹਾ ਭਲਵਾਨਾ ਮੈਂ ਵੀਲ ਚੇਅਰ ਤੇ ਸੀ, ਮੈਨੂੰ ਜਦੋਂ ਕਾਲ ਆਈ ਨਾ ਪ੍ਰਾਈਜ਼ ਡਿਸਟ੍ਰੀਬਿਊਸ਼ਨ ਵਾਸਤੇ ਉੱਥੇ ਚੈੱਕ ਦੇਣੇ ਸੀ, ਉਹਨੇ ਕਿਹਾ ਮੇਰੀ ਵੀਲ ਚੇਅਰ ਇਦਾਂ ਕੱਲੀ ਸੀਗੀ, ਸਾਰੇ ਪਲੇਅਰ ਲਾਈਨ 'ਚ ਖੜੇ ਹੋ ਗਏ ਤਸਵੀਰ ਵਾਸਤੇ, ਤੇ ਮੈਨੂੰ ਕਿਸੇ ਬੰਦੇ ਨੇ ਆਵਾਜ਼ ਤੱਕ ਨਹੀਂ ਮਾਰੀ ਵੀ ਚੱਲ ਤੇਰੀ ਵੀਲ ਚੇਅਰ ਫੜ ਕੇ ਖੜੀ ਕਰ ਲਈਏ। ਭਾਈ ਜਿੰਨਾ ਚਿਰ ਬੰਦਾ ਗਰਾਊਂਡ 'ਚ ਆ ਸਾਰੇ ਉਹਦੇ ਆ, ਇਦਾਂ ਹੀ ਜਦੋਂ ਗਰਾਊਂਡ 'ਚ ਪਿੱਛੇ ਹਟਦਾ ਕੋਈ ਸਪੋਰਟ ਨਹੀਂ ਕਰਦਾ। ਜਿੱਦਾਂ ਹੁਣ ਗੱਲ ਤੋਂ ਹੀ ਆਪਾਂ ਇੱਕ ਗੱਲ ਆ ਕਿ ਹਨੇਨੀ ਗੁੱਜਰ ਦੀ ਇੱਥੇ ਮਤਲਬ ਸੱਟ ਲੱਗੀ ਆ ਜੀ ਬਿਲਕੁਲ ਸੇਮ ਹੀ ਉਹਨਾਂ ਨਾਲ ਹਿਸਾਬ ਹੋਇਆ, ਕੋਈ ਪਲੇਅਰ ਉਸ ਬੰਦੇ ਦੇ ਲਾਗੇ ਨਹੀਂ ਲੱਗਾ। ਮੇਰੇ ਨਾਲ ਥੋੜਾ ਬਹੁਤ ਉਹਨਾਂ ਦਾ ਤਲਕ ਹੈ, ਬਹੁਤ ਅੱਛਾ ਇਨਸਾਨ, ਠੀਕ ਆ। ਮੈਂ ਤੇ ਉਹਦੇ ਨਾਲ ਇੱਕ ਭਾਈ ਆਇਆ ਸੀ, ਅਸੀਂ ਉਹਨੂੰ ਗਰਾਊਂਡੋਂ ਬਾਹਰ ਲੈ ਕੇ ਆਏ ਆ। ਕਿੰਨੇ ਪਲੇਅਰ ਸੀ ਗਰਾਊਂਡ 'ਚ, ਕੋਈ ਬੰਦਾ ਉਹਦੇ ਲਾਗੇ ਨਹੀਂ ਆਇਆ ਇਸ ਤਰ੍ਹਾਂ ਹੀ। ਔਰ ਹੁਣ ਤੱਕ ਉਹ ਕੋਈ ਕਲੱਬ ਨਹੀਂ ਗਿਆ, ਵਿਦੇਸ਼ੀ ਲੋਕ ਖੇਡ ਰਹੇ, BRB ਵੱਲੋਂ ਮੇਰੇ ਖਿਆਲ ਕਹਿ ਰਿਹਾ ਸੀ, ਕੋਈ ਬੰਦਾ ਨਹੀਂ, ਉਹਨਾਂ ਨੂੰ ਪੁੱਛਿਆ ਹੀ ਨਹੀਂ ਕਿਸੇ ਨੇ। ਨਹੀਂ ਭਾਜੀ ਇਹ ਗਰਾਊਂਡ ਆ, ਜਿਹੜੇ ਬੰਦੇ ਨੇ ਗਰਾਊਂਡ 'ਚ ਬੁੱਕਣਾ ਵਾ ਉਹਦੀ ਸਾਰੀ ਦੁਨੀਆ, ਜਿਹਦੀ ਉਂਗਲ ਖੜੀ ਹੈ, ਕੋਚ ਵੀ ਭਾਜੀ ਉਹਦੇ ਹੀ, ਇਹ ਹਕੀਕਤ ਗੱਲ ਆ। ਮੈਂ ਕਬੱਡੀ 'ਚ ਐਸੇ ਦੀ ਚੀਜ਼ਾਂ ਫੇਸ ਕੀਤੀਆਂ ਵਾ, ਮੈਂ ਦੱਸ ਨਹੀਂ ਸਕਦਾ। ਸਹੀ, ਕੁਝ ਐਸੀ ਚੀਜ਼ਾਂ ਵਾ ਦੱਸ ਨਹੀਂ ਸਕਦਾ, ਲੇਕਿਨ ਮੈਂ ਬਹੁਤ ਕੁਝ ਭਾਜੀ ਫੇਸ ਕੀਤਾ। ਲੇਕਿਨ ਉਹ ਬੰਦਾ ਖਾਨਦਾਨੀ ਬੰਦਾ ਉਹੀ ਹੁੰਦਾ ਵਾ, ਤਲਕ ਜਦੋਂ ਨਿਭਦਾ ਹੋਵੇ ਨਾ ਤੇ ਫਿਰ ਗੰਦੇ ਤੋਂ ਗੰਦੇ ਬੰਦੇ ਵੀ ਤਲਕ ਨਿਭਾ ਜਾਂਦੇ ਆ। ਜਦੋਂ ਥੋੜਾ ਪਿੱਛੇ ਨੋੜਦੇ ਨਾ ਬੰਦੇ, ਫਿਰ ਪਤਾ ਲੱਗਦਾ ਵੀ ਤਲਕ ਨਸਲੀ ਬੰਦੇ ਨਾਲ ਸੀ। ਜਦੋਂ ਅਦਾਰੀ ਕਰ ਤੁਹਾਡੀ ਇਖਤਲਾਫ ਹੋ ਜੇ ਤੇ ਫੇਰ ਹੀ ਮਤਲਬ ਕੰਮ ਖਰਾਬ ਹੁੰਦਾ, ਫਿਰ ਪਤਾ ਲੱਗਦਾ ਵੀ ਉਹ ਬੰਦਾ ਕੀ ਕਰਦਾ ਤੁਹਾਡੇ ਵਾਸਤੇ। ਤੇ ਜਿਹੜੇ ਖਾਨਦਾਨੀ ਬੰਦੇ ਹੁੰਦੇ ਫਿਰ ਚੁੱਪ ਕਰਕੇ। ਮੈਂ ਅਕਸਰ ਅਸੀਂ ਤੁਹਾਡੀ ਵੀਡੀਓ ਨਾਲ ਦੇਖੀਆਂ ਦੀਆਂ, ਤੇ ਭਾਜੀ ਬਹੁਤ ਇੱਕ ਫਨੀ ਕਰੈਕਟਰ ਨੇ ਤੁਹਾਡੇ ਨਾਲ, ਭਾਜੀ ਬਸਰੇ ਦੇ ਨਾਂ ਤੋਂ ਮਸ਼ਹੂਰ ਨੇ ਜੀ। ਤੇ ਕੀ ਰੋਲ ਆ ਇਹਨਾਂ ਦਾ ਤੁਹਾਡੇ ਨਾਲ, ਕਿੰਨੀ ਕੁ ਦੇਰ ਦੇ ਅਟੈਚ ਆ, ਔਰ ਤੁਹਾਡਾ ਕੀ ਤਲਕ ਆ? ਮੈਂ ਤੇ ਮੇਰੇ ਖਿਆਲ ਨਾਲ ਤੁਹਾਡੇ ਨਾਲ ਹਰ ਵੀਡੀਓ ਚ ਹੁੰਦੇ, ਔਰ ਐਜ਼ ਇਹਨਾਂ ਨੂੰ ਫਨੀ ਕਰੈਕਟਰ ਹੀ ਅਸੀਂ ਦੇਖਿਆ, ਹੁਣ ਵੀ ਅਸੀਂ ਤਕਰੀਬਨ ਇੱਥੇ ਘੰਟਾ ਕੁ ਸਾਨੂੰ ਆਇਆ ਕਿ ਇਹਨਾਂ ਨੂੰ ਐਜ਼ ਅ ਫਨੀ ਕਰੈਕਟਰ ਹੀ ਦੇਖਿਆ। ਕਿ ਇਹ ਸਿਰਫ ਗਰਾਊਂਡ 'ਚ ਇਦਾਂ ਹੈ ਕਿ ਸਾਰੀ ਜ਼ਿੰਦਗੀ 'ਚ ਮਤਲਬ ਸਾਰੀ ਲਾਈਫ ਇਦਾਂ ਹੀ ਚੱਲਦੀ ਇਹਨਾਂ ਦੀ? ਭਾਜੀ ਇਹ ਮੇਰਾ ਪੁੱਤ ਵਾ। ਸਹੀ। ਇਹ ਮੇਰੇ ਕੋਲ ਜਦੋਂ ਆਇਆ ਸੀ ਨਾ, ਮੇਰਾ ਖਿਆਲ ਆ ਸੇਮ ਆ ਮੁੰਡਾ ਸੀਗਾ ਜਦੋਂ ਮੇਰੇ ਕੋਲ ਆ, ਬਸ ਇਦਾਂ ਹੀ ਆ। ਹਾਂਜੀ ਭਾਜੀ ਸੇਮ ਆਹ ਹੀ ਕੰਡੀਸ਼ਨ ਹੋਣੀ ਇਹਦੀ। 9ਵੀਂ ਕਲਾਸ 'ਚ ਪੜ੍ਹਦਾ ਸੀ। ਸਹੀ। ਤੇ ਮੈਂ ਇੱਕ ਦਿਨ ਸਾਡੇ ਨਾਲ ਲਾਗੇ ਗਰਾਊਂਡ ਆ, ਉੱਥੇ ਟ੍ਰੇਨਿੰਗ ਕਰਦੇ ਆ ਨਾ, ਸਿਰਫ ਮੈਂ ਤੇ 15 ਮਿੰਟ ਲਾਏ ਸੀ। ਤੇ ਉੱਥੇ ਬੈਠਾ ਨਾ ਕੁਛ ਫੋਨ ਤੇ ਨਾ ਕਿਸੇ ਨਾਲ ਗੱਲ ਕਰਨ ਦਿਆ ਸੀ। ਅੱਛਾ। ਮੈਂ ਨਾ ਮੈਨੂੰ ਉਹਦਾ ਕੋਈ ਪਤਾ ਨਹੀਂ ਸੀ ਇਹ ਕੌਣ ਆ ਕੌਣ ਨਹੀਂ। ਮੈਂ ਤਾਂ ਲਾਗੇ ਸਿਰਫ 10 ਤੋਂ 15 ਮਿੰਟ ਲਾਏ ਆ ਕਿ ਪੁੱਤ ਤੂੰ ਕਿਹੜੇ ਕੰਮ ਨੂੰ ਪਿਆ। ਇਹ ਆ ਥੋੜੀ ਨਾ ਬੱਚਿਆਂ ਨਾਲ ਮੁਹੱਬਤ ਹੈ ਸ਼ੁਰੂ ਤੋਂ ਹੀ ਮੇਰੇ ਵਿੱਚ, ਮਾਂ-ਬਾਪ ਦੀ ਤਰਬੀਅਤ, ਭੈਣਾਂ ਭਰਾਵਾਂ ਦੀ। ਮੈਂ ਇਹਨੂੰ ਸਿਰਫ ਸਮਝਾਇਆ, ਪਤਾ ਨਹੀਂ ਅੱਲਾ ਦੀ ਜ਼ੁਬਾਨ 'ਚ ਇਦਾਂ ਦੀ ਤਸੀਰ ਰੱਖੀ ਹੈ, ਇਹਦੀ ਅਕਲ 'ਚ ਐਸੀ ਗੱਲ ਆਈ। ਅਗਲੇ ਦਿਨ ਭਾਜੀ ਇਹਦੇ ਐਨਣੇ ਵਾਲ, ਪੇਪਰ ਸੀ ਇਹਦਾ 9ਵੀਂ ਕਲਾਸ ਦਾ, ਐਨਣੇ ਵਾਲ, ਤੇ ਆ ਕੇ ਨੇ ਮੇਰੇ ਗੋਡਿਆਂ ਹੱਥ ਲਾਇਆ, ਲਿਆ ਭਾਜੀ ਮੈਂ ਤੁਹਾਡਾ ਸ਼ਾਗਿਰਦ ਹਾਂ, ਮੈਨੂੰ ਟ੍ਰੇਨਿੰਗ ਕਰਾਓ। ਉੱਥੋਂ ਟ੍ਰੇਨਰ ਲਾਪਿਆ ਕਰਨੇ। ਫਿਰ ਅਲਹਮਦੁਲਿਲਾ ਮੇਰੀ ਫੈਮਿਲੀ 'ਚ ਹੀ ਰਿਹਾ। ਸਹੀ। ਅਸੀਂ 6 ਭਾਈ ਆ, 7ਵਾਂ ਸਮਝ ਲਓ ਵੀ ਇਹ ਸੀਗਾ। ਤੇ ਮੈਂ ਇਹਦੇ ਭਰਾ ਨਹੀਂ, ਮੈਨੂੰ ਪੁੱਤਾਂ ਤਰ੍ਹਾਂ ਰੱਖਿਆ। ਅਲਹਮਦੁਲਿਲਾ ਅਦਬ ਇਹਤਰਾਮ ਵੀ ਇਤੋਂ ਅੱਗੇ ਇਹਨੇ ਜਿਹੜਾ ਕਰਨ ਵਾਲੀ ਵੀ ਅਖੀਰ ਕੀਤੀ, ਮਤਲਬ ਹੱਕ ਮੋੜਿਆ ਜੀ। ਬਿਲਕੁਲ ਬਿਲਕੁਲ। ਬਾਕੀ ਜਿਹੜੀ ਫਨੀ ਕਰੈਕਟਰ ਆ ਉਹ ਰੇਲ 'ਚ ਇਹ ਕੁਛ ਵੀ ਨਹੀਂ, ਜਿਹੜਾ ਰੇਲ 'ਚ ਆ ਉਹ ਇਦਾਂ ਵੀ ਘਰ ਇਦਾਂ ਫਰਿੱਜ ਤੇ ਦੁੱਧ ਪਿਆ ਨਾ ਵੱਡੀ ਬਾਲਟੀ, ਇਹਨੂੰ ਕਿਸੇ ਬੰਦੇ ਰੋਕਣਾ ਨੇ ਫੜਨੀ ਆ, ਏਦਾਂ ਹੀ ਮੂੰਹ ਲਾਇਆ, ਦਿਲ ਜਿੰਨਾ ਮਰਜੀ ਪੀਤਾ ਬਾਕੀ ਰੱਖਤਾ। ਤੇ ਘਰ ਵੀ ਮੇਰੇ ਚਾਚੇ ਆ ਬਾਜ਼ਾਰ 'ਚ ਲੰਘਣ ਕੇ, ਜਿਹਨੂੰ ਮਰਜੀ ਢਾਲਣਾ, ਜਿਹਦੇ ਜੇਬ 'ਚ ਜੋ ਦਿਲ ਕੀਤਾ ਕੱਢ ਲਿਆ, ਜੋ ਮਰਜੀ ਖਾ ਲਿਆ, ਮਹੱਲੇ 'ਚ ਵੀ। ਅੱਛਾ। ਤੇ ਸਾਰੇ ਇਹਨਾਂ ਬਹੁਤ ਮੁਹੱਬਤ ਕਰਦੇ, ਔਰ ਇਹ ਨਹੀਂ ਵੀ ਕਦੀ ਕਿਸੇ ਨਾਲ ਮਾੜਾ ਚੰਗਾ ਕੀਤਾ, ਕਦੀ ਵੀ ਇਸ ਬੰਦੇ ਨੇ ਕਦੀ ਕਿਸੇ ਨਾਲ ਮਾੜੀ ਚੰਗੀ ਨਹੀਂ ਕੀਤੀ। ਸਹੀ। ਬਾਕੀ ਤੁਸੀਂ ਆਪ ਇਹਦੇ ਕੋ ਪੁੱਛ। ਅਸਲਾਮ ਵਾਲੇਕੁਮ ਭਾਜੀ, ਕੀ ਹਾਲ ਹੈ? ਠੀਕ ਹੋ? ਅਲਹਮਦੁਲਿਲਾ। ਹੁਣ ਬੜੇ ਸੀਰੀਅਸ ਹੋ ਕੇ ਬੈਠੇ ਆ, ਉਦੋਂ ਦੇ ਵੀਡੀਓ 'ਚ ਤੁਹਾਡਾ ਇੰਨਾ ਰੋਲਾ ਸੁਣੀਦਾ, ਸੀਰੀਅਸ ਗੱਲਾਂ ਹੁੰਦੀਆਂ ਸੀ ਨਾ, ਮੈਂ ਤਾਂ ਸੀਰੀਅਸ ਬੈਠਾ ਹਾਂ। ਤੇ ਵੈਸੇ ਵੀ ਸੀਰੀਅਸ ਹੀ ਰਹਿੰਦੇ ਆ ਕਿ ਇਦਾਂ ਹੀ? ਨਹੀਂ, ਅੱਲਾ ਮਾਫ ਕਰੇ, ਨੈਨਕ ਢਿੱਲੇ ਛੱਡ ਦਈਦੇ ਆ। ਨੈਨਕ ਢਿੱਲੇ ਛੱਡ ਦਈਦੇ। ਅੱਛਾ, ਕਬੱਡੀ ਨਾਲ ਵੀ ਪਿਆਰ ਆ ਕਿ ਬਸ ਆਪਾਂ ਇੱਥੇ ਟਾਈਮ ਗੁਜ਼ਾਰਨਾ? ਨਹੀਂ, ਮੈਂ ਅਲਹਮਦੁਲਿਲਾ ਭਾਜੀ ਖੁਦ ਖੇਲਦਾ ਰਿਹਾ। ਮੈਂ ਭਾਜੀ ਦੇ ਕੋਲੇ ਖੇਲਦੇ ਰਹੇ, ਮਤਲਬ ਹੁਣ ਛੱਡ ਦਿੱਤੀ? ਬੁੱਢੇ ਹੋ ਗਏ? ਹੁਣ ਦੁਬਾਰਾ ਇਨਸ਼ਾਅੱਲਾ ਫਿੱਟ ਹੋ ਜਾਣਾ। ਮੇਰੀ ਇੰਜਰੀ ਹੋ ਗਈ ਸੀ ਭਾਜੀ ਮੋਢੇ ਦੇ ਉੱਪਰ। ਅੱਛਾ। ਮੋਢਾ ਉਤਰ ਜਾਂਦਾ ਸੀ, 11-12 ਵਾਰੀ ਉਤਰ ਗਿਆ ਸੀ, ਖੋਖਲਾ ਇੰਨਾ ਹੋ ਗਿਆ ਸੀ। ਉਹ ਪਲੇਅਰ ਹੈ ਜਿਹਦੀ ਭਾਈ ਬਾਸ ਤਾਰੀਫ ਕਰਦਾ ਸੀ। ਮਾਸ਼ਾਅੱਲਾ ਮਾਸ਼ਾਅੱਲਾ। ਮੈਂ ਭਾਜੀ 2017 ਦੇ ਵਿੱਚ 18 ਦੇ ਵਿੱਚ ਅਲਹਮਦੁਲਿਲਾ ਜਿੰਨੇ ਨਾਮਵਰ ਪਲੇਅਰ ਸੀ, ਉਦੋਂ ਕਈ ਵਿੱਚੋਂ ਹਟ ਗਏ, ਸਾਡੇ ਤਰ੍ਹਾਂ ਹਟ ਗਏ, ਛੱਡ ਗਏ, ਮੈਂ ਸਾਰਿਆਂ ਨੂੰ ਫੜਦਾ ਰਿਹਾ ਭਾਜੀ। ਮਾਸ਼ਾਅੱਲਾ। ਮੈਂ ਵਜ਼ਨ ਦੇ ਮੈਚਾਂ ਦਾ ਵੀ ਮੇਰਾ ਵਜ਼ਨ ਹੁੰਦਾ ਸੀ 65-70 ਕਿਲੋ, ਲੇਕਿਨ ਮੈਂ ਓਪਨ ਮੈਚ ਖੇਲਦਾ ਸੀ। ਸਾਡਾ ਇਨਸਾਫ ਕਬੱਡੀ ਕਲੱਬ ਸੀ ਮੋਨਾਲ ਨੂੰ, 5ਵਾਂ ਜਾਫੀ ਮਤਲਬ ਮੇਨ ਮੈਚ ਸੀ। ਜਦੋਂ ਬੰਦੇ ਨੂੰ ਸਾਹ ਦਵਾਉਣਾ ਹੁੰਦਾ ਸੀ, ਮੈਂ ਵਿੱਚ ਜਾਂਦਾ ਸੀ, ਮੈਂ ਆਪਣਾ ਕੰਮ ਕਰਦਾ ਸੀ। ਸਹੀ। ਠੀਕ ਆ। ਤੇ ਰੱਬ ਦੀ ਜ਼ਾਤ ਤੋਂ ਬਾਅਦ ਅਗਰ ਦੁਨੀਆ ਦੇ ਉੱਪਰ ਮੇਰਾ ਕੋਈ ਵਾਹਦ ਸਹਾਰਾ ਜਾਂ ਮੇਰਾ ਕੋਈ ਹੈ ਵਾ, ਤੇ ਉਹ ਮੇਰੇ ਉਸਤਾਦ ਮੋਹਤਰਮ ਆ। ਮੈਂ ਅੱਜ ਕੁਛ ਵੀ ਆ, ਮੈਂ ਭਾਵੇਂ ਜ਼ੀਰੋ ਆ, ਮੈਂ ਹੀਰੋ ਆ, ਮੈਨੂੰ ਨਹੀਂ ਪਤਾ ਮੈਂ ਕੀ ਆ, ਲੇਕਿਨ ਮੈਂ ਅਲਹਮਦੁਲਿਲਾ ਆਪਣੇ ਉਸਤਾਦ ਮੋਹਤਰਮ ਦੀ ਵਜ੍ਹਾ ਨਾਲ। ਨਹੀਂ, ਕਹਿੰਦੇ ਨਾ ਸ਼ਾਗਿਰਦ ਤੇ ਉਹ ਹੁੰਦਾ ਜਿਹਦੀ ਤਾਰੀਫ ਉਸਤਾਦ ਕਰੇ। ਠੀਕ ਹੈ। ਕਿਉਂ ਭਾਜੀ? ਇਦਾਂ ਹੀ ਨਾ ਤੁਹਾਡੇ ਉਸਤਾਦ ਨੇ ਕਰ ਦਿੱਤੀ ਹੈ, ਔਰ ਤੁਹਾਡੇ ਕਹਿਣ ਤੋਂ ਪਹਿਲਾਂ ਜਦੋਂ ਸਾਡੀ ਫੋਨ ਤੇ ਗੱਲ ਹੋਈ ਹੈ, ਉਦੋਂ ਵੀ ਭਾਜੀ ਨੇ ਇਹ ਗੱਲ ਕੀਤੀ। ਹਾਂਜੀ। ਠੀਕ ਹੈ। ਮੇਰਾ ਖਿਆਲ ਹੈ ਥੋੜੀ ਹੋਈ ਹੋਈ। ਹਾਂਜੀ, ਲੇਕਿਨ ਬਿਲਕੁਲ ਇਹ ਜੀ ਇਹ ਅਦਬ ਹੀ ਆ ਜੀ। ਠੀਕ ਹੈ ਨਾ। ਉਹ ਪਤਾ ਨਹੀਂ ਫਿਰ ਕਿਹੜੇ ਸ਼ਾਗਿਰਦ ਤੇ ਜਿਹੜੇ ਕਹਿੰਦੇ ਉਸਤਾਦ ਸਾਡੇ ਪੈਸੇ ਖਾ ਗਏ ਆ,
ਉਸਤਾਦ ਇੰਜ ਕਰ ਗਿਆ, ਉਸਤਾਦ ਇੰਜ ਕਰ ਗਿਆ, ਪਤਾ ਹੀ ਨਹੀਂ ਇਸ ਚੀਜ਼ ਦਾ ਹੁੰਦਾ ਵੀ ਉਸਤਾਦ ਚੀਜ਼ ਕੀ ਹੈ, ਕੀ ਉਸਤਾਦ ਨੇ। ਇਦਾਂ ਹੀ ਬਿਲਕੁਲ। ਉਹ ਜਦੋਂ ਬਣ ਜਾਂਦੇ ਉਦੋਂ ਉਹਨਾਂ ਨੂੰ ਲੱਗਦਾ ਵੀ ਇਹ ਮੇਰੀ ਮਿਹਨਤ ਸੀਗੀ, ਇਦਾਂ ਹੀ। ਉਹਨਾਂ ਨੂੰ ਇਹ ਨਹੀਂ ਪਤਾ ਵੀ ਯਾਰ ਸਾਡੇ ਜਿੱਥੇ ਟੋਆ ਸੀ ਉਸਤਾਦ ਦਾ ਥੱਲੇ ਉੱਥੇ ਹੱਥ ਹੁੰਦਾ ਸੀ, ਉੱਤੇ ਤੁਹਾਡਾ ਪੈਰ ਆਉਂਦਾ। ਬਿਲਕੁਲ। ਲੇਕਿਨ ਉਸ ਚੀਜ਼ ਨੂੰ ਭੁੱਲ ਜਾਂਦੇ ਬੰਦੇ, ਜਦੋਂ ਤਗੜੇ ਹੁੰਦੇ ਕਹਿੰਦੇ ਸਾਡੀ ਮਿਹਨਤ ਸੀ, ਅਸੀਂ ਇਦਾਂ ਕੀਤਾ, ਅਸੀਂ ਇਸ ਕਾਬਲ ਹੀ ਸੀਗੇ। ਕਾਬਲ ਹੈਗੇ ਸੀਗੇ। ਅੱਛਾ ਅੱਛਾ। ਨਹੀਂ ਦੇਖੋ ਨਾ ਭਾਜੀ, ਹੁਣ ਤੁਸੀਂ ਅੱਜ ਆਏ ਆ ਇੰਟਰਵਿਊ ਕਰਨ ਆਏ ਆ, ਠੀਕ ਆ, ਤੁਸੀਂ ਮੇਰੇ ਦੱਸਣ ਤੋਂ ਪਹਿਲੇ ਤੁਹਾਨੂੰ ਮੇਰੇ ਬਾਰੇ ਪਤਾ। ਬਿਲਕੁਲ ਜੀ ਬਿਲਕੁਲ, ਮੈਂ ਤੁਹਾਨੂੰ ਦੱਸਿਆ। ਮੇਰੇ ਬਾਰੇ ਤੁਹਾਨੂੰ ਕਿੱਦਾਂ ਪਤਾ ਹੋਇਆ? ਮੇਰੇ ਉਸਤਾਦ ਦੇ ਮੁਹਤਰਮ ਦੀ ਵਜ੍ਹਾ ਨਾਲ ਹੀ ਹੋਇਆ ਨਾ। ਹਾਂਜੀ ਬਿਲਕੁਲ। ਮੈਂ ਅੱਜ ਕੁਝ ਵੀ ਆ, ਮੈਂ ਆਪਣੇ ਉਸਤਾਦ ਦੀ ਵਜ੍ਹਾ ਨਾਲ ਆ। ਇਹ ਨਾ ਹੁੰਦੇ ਤਾਂ ਮੈਂ ਕੱਖ ਵੀ ਨਹੀਂ ਸੀ ਭਾਜੀ। ਬਿਲਕੁਲ ਬਿਲਕੁਲ। ਔਰ ਜ਼ਿੰਦਗੀ 'ਚ ਕਿਸੇ ਵੀ ਮੁਕਾਮ ਤੇ ਚੱਲ ਜਾਵਾਂ, ਜੋ ਮਰਜ਼ੀ ਹੋ ਜਾਵੇ, ਮੈਂ ਇਹਨਾਂ ਦਾ ਪੋਤਾ ਤੇ ਮੈਂ ਹਮੇਸ਼ਾ ਇਹਨਾਂ ਦੇ ਸਾਇਆ ਤਲੇ ਰਹੂੰਗਾ ਇਨਸ਼ਾਅੱਲਾ। ਇਨਸ਼ਾਅੱਲਾ ਜੀ, ਅੱਲਾਹ ਪਾਕ ਤੁਹਾਡਾ ਇਹ ਰਿਸ਼ਤਾ ਹੈ ਜਿਹੜਾ ਵਾ ਪਿਆਰ ਮੁਹੱਬਤ ਦਾ ਇਦਾਂ ਹੀ ਕਾਇਮ ਰੱਖੇ। ਆਮੀਨ। ਤੇ ਔਰ ਇਹ ਬਾਕੀ ਵਾਸਤੇ ਮਿਸਾਲ ਵੀ ਬਣਨਾ ਚਾਹੀਦਾ। ਬਿਲਕੁਲ ਠੀਕ ਆ ਨਾ। ਮੈਂ ਅੱਗੇ ਵੀ ਤੁਹਾਨੂੰ ਬਾਰ-ਬਾਰ ਇੱਕੋ ਗੱਲ ਰਿਪੀਟ ਅੱਛੀ ਨਹੀਂ ਲੱਗਦੀ ਕਿ ਆ ਜਿਹੜਾ ਮੁਖਲਸਪਨ ਨਹੀਂ ਲੱਭਦਾ। ਇਸ ਤਰ੍ਹਾਂ ਹੀ ਆ ਭਾਜੀ। ਅੱਜ ਪਲੇਅਰ ਕਿਤੇ ਹੁੰਦਾ ਸਵੇਰੇ ਉਹ ਕਿਸੇ ਨੂੰ ਉਸਤਾਦ ਮੰਨਿਆ ਜਾਂਦਾ, ਪਰਸੋਂ ਕਿਸੇ ਦੇ ਸਿਰ ਪਗੜੀ ਬੰਨਣ ਡਿਆ ਹੁੰਦਾ, ਇਹ ਚੀਜ਼ਾਂ ਨੇ। ਹਾਂਜੀ। ਤੇ ਇਹ ਬਹੁਤ ਅੱਛੀ ਗੱਲ ਆ ਕਿ ਤੁਸੀਂ ਅਗਰ ਇੰਨੀ ਦੇਰ ਦੇ 2012-13 ਦੇ ਸ਼ਾਇਦ ਤੁਸੀਂ ਕਿਹਾ ਕਿ ਜੁੜੇ ਆ ਮੇਰੇ ਨਾਲ, 12 ਸਾਲ ਅਰਸਾ ਹੁੰਦਾ ਭਾਜੀ ਮੇਰੇ ਕੋਲ ਮੇਰੇ ਰਿਸ਼ਤੇਦਾਰ ਆਏ, ਉਹਨਾਂ ਨੇ ਕਿਹਾ ਲਾਗੇ ਭਾਈ ਸ਼ਬਾਜ ਦਾ ਕਲੱਬ ਆ, ਤੈਨੂੰ ਉੱਥੇ ਛੱਡਿਓ ਉਹਨੇ। ਸਹੀ। ਮੈਂ ਕਿਹਾ ਜੀ ਭਾਵਾਂ ਖੇਲ ਹੋਵੇ ਭਾਵਾਂ ਨਾ ਹੋਵੇ, ਸਹੀ, ਉਸਤਾਦ ਦੇ ਲਾੜਵਾਂ, ਉਸਤਾਦ ਦੇ ਨਾਲ ਹੀ ਰਹਿਣਾ ਵਾ। ਮੈਨੂੰ ਆਉਂਦੀ ਨਹੀਂ, ਮੈਂ ਕਿਹਾ ਮੈਂ ਖੇਲਦਾ ਹੀ ਨਹੀਂ, ਮੈਨੂੰ ਖੇਲਣੀ ਨਹੀਂ ਆਉਂਦੀ। ਸਹੀ। ਮੈਂ ਆਪਣੇ ਉਸਤਾਦ ਨੂੰ ਛੱਡ ਕੇ ਨਹੀਂ ਕਿਤੇ ਜਾਣਾ, ਮੈਂ ਕਬੱਡੀ ਛੱਡ ਦੂੰ, ਉਸਤਾਦ ਨੂੰ ਨਹੀਂ ਛੱਡਣਾ। ਭਾਜੀ ਤੁਹਾਡਾ ਜਿਹੜਾ ਨਾ ਫੈਮਿਲੀ ਬੈਕਗ੍ਰਾਉਂਡ ਕਿਦਾਂ ਦਾ, ਕਿ ਤੁਸੀਂ ਇੰਨੀ ਦੇਰ 'ਚ ਤੁਸੀਂ ਦੱਸਿਆ ਕਿ ਮੈਂ ਜੇਬੋਂ ਵੀ ਖਰਚਾ ਕਰਦਾ, ਮੈਂ ਸਾਰਾ ਕੁਝ ਕਰਦਾ, ਕਿ ਇਹ ਤੁਸੀਂ ਅਫੋਰਡ ਕਰਦੇ ਹੋ ਇਹ ਚੀਜ਼ਾਂ, ਕਿ ਇੰਨਾ ਤੁਸੀਂ ਖਰਚਾ ਕਰ ਲੈਂਦੇ ਹੋ ਕਿ ਬਾਹਰ ਦਾ ਮਾਲ ਹੀ ਇੱਥੇ ਲਾਈ ਜਾਂਦੇ? ਭਾਜੀ ਅਲਹਮਦੁਲਿਲਾ ਜਿਹੜੇ ਪਲੇਅਰ ਆ ਹੁਣ ਸੋਸ਼ਲ ਮੀਡੀਆ ਚਲੋ ਹੁਣ ਸਟਾਰਟ ਕੀਤੀ ਨਾ ਅਸੀਂ ਕਬੱਡੀ ਆਪਣੀ ਅਕੈਡਮੀ। ਹਾਂਜੀ ਹਾਂਜੀ। ਜਿਹੜੇ ਸੋਸ਼ਲ ਮੀਡੀਆ ਤੋਂ ਮੈਨੂੰ ਜਾਣਦੇ, ਮੇਰੇ ਦੋਸਤ ਸੋਸ਼ਲ ਮੀਡੀਆ ਤੋਂ ਹਟ ਕੇ ਜਾਣਦੇ ਆ, ਜਿਵੇਂ ਕਿ ਭਾਈ ਅਬਾਸ ਲਾ ਲਓ, ਭਾਈ ਖਾਲਿਦ ਮਹਿਰ ਆ, ਜਾਨੀ ਸਨੈਰਾ, ਰਾਣਾ ਅਲੀ ਸ਼ਾਨ ਆ, ਭਾਈ ਬਲਾਲ ਆ, ਜਾਂ ਜ਼ੁਲਕਨ ਆ, ਡੋਗਰ ਆ, ਜਿੰਨੇ ਵੀ ਪਲੇਅਰ ਪਾਕਿਸਤਾਨ ਦੇ ਨਾ ਜਿਹੜੇ ਇਸ ਟਾਈਮ ਟੌਪ ਦੇ ਆ, ਉਹ ਸਾਰੇ ਮੇਰੇ ਘਰ ਆਏ ਹੋਏ ਆ। ਉਹਨਾਂ ਨੇ ਸਾਰਿਆਂ ਨੇ ਸਾਡੇ ਘਰੋਂ, ਯਾਨੀ ਕਿ ਅਸੀਂ ਬੈਠੇ ਆ, ਖਾਣਾ ਛਾਣਾ ਖਾਦਾ, ਸਾਰੇ ਪਲੇਅਰ ਅਲਹਮਦੁਲਿਲਾ ਐਸੇ ਗਰਾਊਂਡ ਸਾਡੇ ਪਾਕਿਸਤਾਨ ਦੇ ਟੌਪ ਦੇ ਮੈਚ ਇਸ ਗਰਾਊਂਡ 'ਚ ਹੁੰਦੇ ਸੀ। ਅਗਰ ਟੂਰਨਾਮੈਂਟ ਕਮੇਟੀ ਦਾ 5 ਲੱਖ ਖਰਚਾ ਹੁੰਦਾ ਸੀ ਨਾ, ਤਾਂ ਸਾਡੇ ਇਕੱਲੇ ਘਰ ਦਾ 5 ਲੱਖ ਖਰਚਾ ਹੁੰਦਾ ਸੀ। ਮਾਸ਼ਾਅੱਲਾ। ਸਾਨੂੰ ਬਹੁਤ ਚੰਗੀ ਤਰ੍ਹਾਂ ਸਾਰੇ ਪਲੇਅਰ ਜਾਣਦੇ ਵੀ ਟੋਕਾ ਘਰੋਂ ਕਿੱਦਾਂ ਦਾ। ਮੈਂ ਅੱਜ ਤੱਕ ਸਿਰਫ ਇੱਜ਼ਤ ਦੀ ਕਮਾਈ ਆ, ਕੁੱਲੀ ਸਾੜ ਕੇ। ਸਹੀ। ਕੁੱਲੀ ਸਾੜਨੀ ਪੈਂਦੀ ਹੈ, ਇੱਜ਼ਤ ਕਮਾਈ ਆ ਭਾਜੀ। ਤੇ ਅਲਹਮਦੁਲਿਲਾ ਮੈਨੂੰ ਬਾਰ-ਬਾਰ ਕਹਿਣ ਦੀ ਲੋੜ ਨਹੀਂ, ਜਿਹੜੇ ਪਲੇਅਰ ਮੈਨੂੰ ਜਾਣਦੇ ਨੇ ਉਹਨਾਂ ਨੂੰ ਪਤਾ ਵਾ ਵੀ ਘਰੋਂ ਕਿੱਦਾਂ ਦਾ। ਸਹੀ। ਮੈਂ ਤੁਹਾਨੂੰ ਅੱਗੇ ਗੱਲ ਕੀਤੀ ਕਿ ਬਾਏ ਬੰਦੇ ਇਹ ਕਹਿੰਦੇ ਸੀ ਵੀ ਇਹ ਸੋਸ਼ਲ ਮੀਡੀਆ ਤੇ ਫੇਮ ਲੈਣ ਵਾਸਤੇ ਨਾ ਪੱਲੇ ਖਰਚ ਕਰੀ ਜਾਂਦਾ, ਇਹਨੂੰ ਬਾਹਰੋਂ ਕਿਤੋਂ ਨਹੀਂ ਆਉਂਦਿਆ। ਤੇ ਹਕੀਕਤ ਸਾਨੂੰ ਆਉਂਦਾ ਵਾ। ਸਹੀ। ਅਸੀਂ ਆਉਂਦਾ ਵਾ, ਅਸੀਂ ਜੇ 100 ਰੁਪਏ ਵੀ ਭਾਜੀ ਕਿਸੇ ਦਾ ਆਇਆ ਨਾ, ਹੁਣ ਸਾਡਾ ਇੱਕ ਨਿੱਕਾ ਜਿਹਾ ਮੁੰਡਾ ਵਾ ਗੱਗੀ, ਆ ਬੈਠਾ ਲੱਗ ਗਿਆ ਇਸ ਟਾਈਮ ਟਿਕਟੌਕ ਤੇ ਮੋਸਟ ਫੇਮਸ ਵਾ ਸਾਡਾ ਤਾਟ। ਹੁਣ ਇਸ ਬੱਚੇ ਨੂੰ ਨਾ ਇਹ ਖੇਲਦਾ ਹਲੇ, ਛੋਟਾ ਜਿਹਾ ਵਾ, ਇਹਨੂੰ ਡੇਲੀ ਕਿਤੋਂ ਨਾ ਕਿਤੋਂ 2000 ਰੁਪਇਆ 4000 ਰੁਪਇਆ ਡੇਲੀ ਆਉਂਦਾ ਭਾਜੀ। ਮਾਸ਼ਾਅੱਲਾ। ਮੈਂ ਆਪਣੀ ਜੇਬ 'ਚ ਨਹੀਂ ਪਾਉਂਦਾ, ਇਹਨੂੰ ਦਿੰਦਾ। ਜਿਹੜੇ ਤੁਸੀਂ ਸ਼ਾਇਦ ਕੱਲ ਵੀਡੀਓ ਵੀ ਲਾਈ ਸੀ ਕਿ ਇਹਨੂੰ ਪੈਸੇ ਦਿੱਤੇ ਵਾਲਦਾ ਨੇ ਕਿ ਦੂਏ ਬੱਚਿਆਂ ਨੂੰ ਇਹਦੇ ਨਾਲ ਜਿਹੜੇ ਬਾਜ਼ਾਰ ਦੇ ਉਹਨਾਂ ਨੂੰ ਸੱਦ ਕੇ ਲੈਂਦੇ ਵੀ ਇਹਨੇ ਚੀਜ਼ ਖਵਾ। ਉਹੀ ਬੱਚਾ? ਇਹ ਉਹੀ ਬੱਚਾ ਭਾਜੀ। ਹੁਣ ਇਹਨੂੰ ਡੇਲੀ, ਇਹ ਮਾੜੇ ਘਰ ਦਾ ਵਾ, ਇਹਦਾ ਬਾਪੂ ਨਾ ਰੰਗ ਦਾ ਕੰਮ ਕਰਦਾ। ਹੁਣ ਇਹਨੂੰ ਡੇਲੀ ਤਕਰੀਬਨ 2000 4000 ਡੇਲੀ ਦਾ ਆਉਂਦਾ। ਮਾਸ਼ਾਅੱਲਾ ਜੀ ਮਾਸ਼ਾਅੱਲਾ। ਠੀਕ ਆ। ਮੈਂ ਉਹ ਜੇਬ 'ਚ, ਮੈਨੂੰ ਜਦੋਂ ਪਹਿਲੇ ਦਿਨ ਕਿਸੇ ਬੰਦੇ ਨੇ ਪੈਸੇ ਭੇਜੇ ਨਾ, ਉਹਨੇ ਕਿਹਾ ਭਾਜੀ ਦੀ ਮੁੱਠ 'ਚ ਦੇ ਦੀ, ਵੀਡੀਓ ਨਾ ਬਣਾਈ ਸਾਡੀ। ਮੈਂ ਕਿਹਾ ਭਾਜੀ ਮੈਂ ਵੀਡੀਓ ਬਣਾਉਣੀ ਆ, ਉਹ ਤਾਂ ਬਣਾਉਣੀ ਕਿ ਤੁਹਾਨੂੰ ਵੀ ਪਤਾ ਲੱਗੇ ਮੈਂ ਦਿੱਤੇ ਆ, ਤੇ ਯਾਰ ਹੋਰ ਵੀ ਕਿਸੇ ਨੂੰ ਪਤਾ ਲੱਗੂ। ਉਹਦੇ ਨਾਲ ਇਹ ਫਾਇਦਾ ਹੋਇਆ ਵੀ ਇਹਨੂੰ ਡੇਲੀ ਕਿਤੇ ਨਾ ਕਿਤੇ ਪੈਸੇ ਆਉਂਦੇ। ਕੱਲ ਇੱਕ ਦੋਸਤ ਨੇ ਕਿਹਾ ਵੀ ਇਹਦੀ ਡੇਲੀ ਦੁੱਧ ਦੀ 1 ਕਿਲੋ ਦੀ ਗੜਬੀ ਦੁੱਧ ਦੀ ਡੇਲੀ ਲਾਓ, ਉਹਦੇ ਪੈਸੇ ਮੈਂ ਦਊਂਗਾ। ਸਹੀ। ਠੀਕ ਹੈ। ਏਦਾਂ ਬੱਚਿਆਂ ਨੂੰ ਪ੍ਰਮੋਟ ਕਰ ਰਹੇ ਡੇਲੀ, ਕਿਸੇ ਨਾ ਕਿਸੇ ਦੇ ਅਸੀਂ ਵੀਡੀਓ ਅਪਲੋਡ ਕਰਦੇ ਆ, ਉਹਦੇ ਜੱਫੇ ਦੇ ਪੈਸੇ ਆ ਜਾਂਦੇ, ਕਿਸੇ ਦੇ ਸਾਹ ਪਾਉਣ ਦੇ ਵੀ ਫਲਾਣੇ ਮੁੰਡੇ ਨੇ ਇਹਨੂੰ ਜੱਫਾ ਲਾਇਆ, ਇਹਨੂੰ ਯਾਰ 2000 ਰੁਪਏ ਦੇ ਦਿਓ, 4000 ਦੇ ਦਿਓ। ਤੇ ਜੇ ਮੈਂ ਉਹ ਗੱਲ ਟੋਕਾ ਕੋਚ ਹੋਵਾਂ ਨਾ ਤੇ ਚਲੋ ਟੋਕਾ ਹੀ ਆ, ਕੋਚ ਵੀ ਟੋਕਾ ਆਵਾਂ ਤੇ ਜੇਬ 'ਚ ਪੈਣ, ਜਿੱਦਾਂ ਪਾਕਿਸਤਾਨ ਦੇ ਕੋਚ ਕਰਦੇ ਨਾ ਸਾਡੇ, ਜਿਨ੍ਹਾਂ ਨੇ ਕੌਡੀ ਨਵੀਂ ਫੜੀ ਆ, ਉਹ ਮੁੰਡਿਆਂ ਦੇ 5-5 10-10 ਰੁਪਇਆ ਮੈਚ ਦਾ ਵਾ ਤਾਂ 2-2000 ਦੇਈ ਜਾਂਦੇ। ਬਸ ਉਹਨਾਂ ਨੂੰ ਮੁੰਡਿਆਂ ਨੂੰ ਵੀ ਚਲੋ ਯਾਰ ਸਾਡੇ ਉਸਤਾਦ ਆ ਵੀ ਸਾਨੂੰ ਨਾਲ ਲੈ ਕੇ ਤੁਰੇ ਆ। ਜਿਹੜਾ ਬੰਦਾ ਤਾਂ ਬਾਹੋਂ ਫੜ ਕੇ ਲਿਆਂਦਾ ਜਿਹਨੇ, ਤਾਂ ਉਹ ਤੇ ਚਲੋ ਪੈਸੇ ਉਹਦੇ ਖਾਵੇ,
ਤੇ ਜਿਹੜਾ ਉੱਠ ਕੇ ਫੜ ਕੇ ਮਾੜਾ ਮੈਚ ਖਿਡਾਉਣ ਦਿਆ ਉਹਦੇ 4-4 5-5 ਹਜ਼ਾਰ ਮੈਚ ਦਾ ਖਾਵੇ ਭਾਜੀ, ਇਹ ਵੀ ਮਾੜੀ ਗੱਲ ਆ। ਬਿਲਕੁਲ ਪਲੇਅਰ ਨੂੰ ਪਲੇਅਰ ਦਾ ਹੱਕ ਮਿਲਣਾ ਚਾਹੀਦਾ, ਲੇਕਿਨ ਸਾਡੇ ਮਿਲਦਾ ਨਹੀਂ ਭਾਜੀ। ਮੇਲਾਂ ਬੀਤੀਆਂ ਇਹ ਇਦਾਂ ਬਿਲਕੁਲ। ਇਹ ਮੈਂ ਤਕਰੀਬਨ ਵੇਟ ਦੇ ਜਿਹੜੇ ਮੁੰਡੇ ਉਹਨਾਂ ਦੇ ਸਾਰਿਆਂ ਦੇ ਇਹੀ ਗੱਲ ਹਲੇ ਬੰਦਿਆਂ ਦੇ ਨਾਲ ਲਵਾ ਨਾ ਭਾਜੀ, ਬੰਦੇ ਨੰਗੇ ਹੋ ਜਾਣ। ਇਦਾਂ ਹੀ ਮੇਰਾ ਹਲੇ ਬੰਦਿਆਂ ਨੇ 5-5 10-10 ਹਜ਼ਾਰ ਰੁਪਏ ਵਾਲੇ ਬੰਦਿਆਂ ਰਹਿੰਦਾ ਮੇਰੇ, ਦੇਖ ਲੈਣਾ ਬੰਦਿਆਂ ਨੇ। ਸਾਡਾ ਕੋਚ ਉਹਨੇ ਕਿਹਾ ਕਿ ਤੂੰ ਮੈਨੂੰ ਆਪਣੀ ਮੋਟਰਸਾਈਕਲ ਦਾ, ਮੈਂ ਤੇਰੀ ਮੋਟਰਸਾਈਕਲ ਹੀ ਕਰਾ ਦੇਣਾ, ਮੇਰੇ ਕੋਲ ਤੈਨੂੰ ਪੈਸੇ ਨਹੀਂ ਦੇ ਹੋਣੇ। ਹਕੀਕਤ ਗੱਲ ਤੁਹਾਨੂੰ ਦੱਸਣੀ ਆ, ਨਾ ਨਹੀਂ ਮੈਂ ਲੈਣਾ, ਲੇਕਿਨ ਉਹਨੂੰ ਪਤਾ ਲੱਗ ਜਾਣਾ। ਮੈਂ ਅੱਜ ਵੀ ਉਹਨਾਂ ਦੀ ਬੜੀ ਇੱਜ਼ਤ ਕਰਦਾ ਤੇ ਗਾਂ ਵੀ ਕਰਾਂਗੇ ਇਨਸ਼ਾਅੱਲਾ। ਬਸ ਠੀਕ। ਇਹ ਸੋਸ਼ਲ ਮੀਡੀਆ ਦਾ ਸਾਡੀ ਕਬੱਡੀ ਦੇ ਵਿੱਚ ਕਿੰਨਾ ਕਿਰਦਾਰ ਆ, ਜਿਹੜਾ ਤੁਸੀਂ ਇਹ ਦੱਸੋ ਸਾਨੂੰ। ਭਾਜੀ ਮੈਂ ਜਿੰਨਾ ਕਹਿਣਾ ਉਹਨਾਂ ਥੋੜਾ ਸਹੀ ਕਿ ਸਾਡੇ ਅਸੀਂ ਚੈਨਲ ਵਾਲੇ ਜਿਹੜੇ ਨੇ ਬੰਦੇ ਨੇ ਉਹਨਾਂ ਨੂੰ ਮੈਂ ਕਹਿੰਦਾ ਸਲੂਟ ਕਰਨਾ ਚਾਹੀਦਾ ਪਲੇਅਰਾਂ ਨੂੰ। ਅੱਲਾ ਦੀ ਕਸਮ ਪਲੇਅਰਾਂ ਨੂੰ ਚਾਹੀਦਾ ਉਹਨੂੰ ਸਲੂਟ ਕਰਨਾ ਕਿ ਅਸੀਂ ਹਲੇ ਘਰ ਨਹੀਂ ਵੜਦੇ। ਇਦਾਂ ਹੀ ਸਾਡੀ ਕਬੱਡੀ ਉਸ ਟਾਈਮ ਕੱਟ ਵੱਢ ਕਰਕੇ ਤੇ ਉਹਨਾਂ ਨੇ ਚਾੜੀ ਹੁੰਦੀ। ਇਦਾਂ ਹੀ ਠੀਕ ਹੈ। ਫਿਰ ਜਿਹੜੇ ਕੋਈ ਟੌਪ ਦੇ ਪਲੇਅਰ ਆ ਉਹਨਾਂ ਦੀਆਂ ਕਬੱਡੀਆਂ, ਜਿਹੜੇ ਸਟਾਪਰ ਆ ਉਹਨਾਂ ਦੇ ਜੱਫੇ ਚਾੜੇ ਹੁੰਦੇ ਆ। ਇਦਾਂ ਹੀ। ਲੇਕਿਨ ਇਹ ਵੀ ਇਹਨਾਂ ਨੂੰ ਮੈਂ ਕਹਿੰਦਾ ਸਲੂਟ ਆ ਭਾਜੀ। ਇਦਾਂ ਹੀ ਬਹੁਤ ਇਹਨਾਂ ਦੀ ਸੋਸ਼ਲ ਮੀਡੀਆ 'ਚ, ਪਾਕਿਸਤਾਨ ਕਬੱਡੀ 'ਚ ਲਾ ਲਓ ਕਿ ਜਿਹੜੇ ਆ ਚੈਨਲ ਵਾਲੇ ਨਾ, ਇਹਨਾਂ ਦਾ ਬਹੁਤ ਕਿਰਦਾਰ ਆ ਭਾਜੀ ਸਾਡੀ ਕਬੱਡੀ ਨੂੰ ਉੱਪਰ ਲੈ ਕੇ ਜਾ। ਅਗਰ ਕਿਸੇ ਵੀ ਮੈਚ ਤਗੜਾ ਮੈਚ ਕਰਾ ਲਓ ਜੇ ਪਾਕਿਸਤਾਨ ਦੇ ਟੌਪ ਦੇ ਪਲੇਅਰ ਖੇਡਦੇ ਹੋ, ਉੱਥੇ ਚੈਨਲ ਕੋਈ ਨਾ ਹੋਵੇ, ਲਾਈਵ ਨਾ ਚੱਲਦਾ ਹੋਵੇ, ਮੈਂ ਕਿਹਾ ਪਲੇਅਰ ਹੀ ਨਹੀਂ ਖੇਡਣਗੇ। ਇਦਾਂ ਹੀ। ਜੇ ਉੱਥੇ ਕਮੈਂਟੇਟਰ ਨਾ ਹੋਵੇ, ਪਲੇਅਰ ਹੀ ਨਹੀਂ ਖੇਡਣਗੇ। ਇਹਨਾਂ ਦਾ ਬੜਾ ਰੋਲ ਆ, ਕਮੈਂਟੇਟਰ ਦਾ ਭਾਜੀ ਬੜਾ ਰੋਲ ਆ। ਲੇਕਿਨ ਰੈਫਰੀਆਂ ਦਾ ਵੀ ਬੜਾ ਰੋਲ ਆ। ਮੈਂ ਬੋਲਣਾ ਸੀ ਤੇ ਵੀਡੀਓ ਬਣਾਉਣੀ ਸੀ ਕਿ ਜਿਹੜੇ ਸਾਡੇ ਪਲੇਅਰ ਉਹਨਾਂ ਨਾਲ ਬਦਤਮੀਜ਼ੀ ਕਰਦੇ ਰੈਫਰੀਆਂ ਨਾਲ, ਭਾਜੀ ਇਹ ਮਾੜਾ ਕਰਦੇ ਪਲੇਅਰਾਂ ਦੇ ਨਾਲ, ਜਿਹੜੇ ਰੈਫਰੀਆਂ ਨਾਲ। ਅਸਲ ਸਪੋਰਟਸਮੈਨ ਤੇ ਉਹ ਨਾ ਜਿਹੜਾ ਆਪਣੇ ਜਜ਼ਬਾਤ ਤੇ ਕਾਬੂ ਰੱਖਦਾ। ਗੇਮ ਤੁਹਾਨੂੰ ਇਹੀ ਸਿਖਾਉਂਦਾ ਕਿ ਆਪਣੀ ਇਮੋਸ਼ਨਸ ਤੇ ਕਾਬੂ ਰੱਖਣਾ, ਬਰਦਾਸ਼ਤ ਹੋਣੀ ਚਾਹੀਦੀ। ਹਾਂਜੀ, ਬਰਦਾਸ਼ਤ ਹੋਣੀ ਚਾਹੀਦੀ। ਪਰ ਦੇਖੋ ਭਾਜੀ ਉਹ ਵੀ ਇਨਸਾਨ ਆ, ਉਹ ਫਰਿਸ਼ਤੇ ਨੇਗੇ ਵੀ ਉਹ ਇੱਕ ਇੱਕ ਚੀਜ਼ ਨੂੰ ਨੋਟ ਕਰਦੇ। ਉਹਨਾਂ ਦੀ ਵੀ ਦੋ ਅੱਖਾਂ ਵਾ, ਤੁਹਾਡੀਆਂ ਵੀ ਦੋ ਅੱਖਾਂ। ਤੇ ਗਲਤੀ ਹੋ ਜਾਂਦੀ ਹੈ। ਅਕਸਰ ਪਲੇਅਰਾਂ ਨੂੰ ਦੇਖਿਆ ਉਹਨਾਂ ਦੇ ਥੱਪੜ ਮਾਰਦੇ ਆ, ਇਦਾਂ ਹੀ ਹੋ ਜਾਂਦਾ, ਬਦਤਮੀਜ਼ੀ ਕਰਦੇ ਆ। ਬਿਲਕੁਲ। ਲੇਕਿਨ ਇਦਾਂ ਨਹੀਂ ਕਰਨੀ ਚਾਹੀਦੀ। ਸਾਡੇ ਕਬੱਡੀ ਵਾਲੇ ਪਲੇਅਰ ਨਾ, ਉਹਨਾਂ ਨੂੰ ਪਤਾ ਨਹੀਂ ਕੋਈ ਇਦਾਂ ਘਟੀਆ ਸਮਝਦੇ ਆ ਵੀ ਯਾਰ ਖਰੇ ਕਿਹੜੀ ਮਖਲੂਕ ਆ, ਅਸੀਂ ਉਹਨਾਂ ਨਾਲ ਬਦਤਮੀਜ਼ੀ ਕਰ ਸਕਦੇ। ਲੇਕਿਨ ਯਾਰ ਉਹਨਾਂ ਦੇ ਬੱਚੇ ਆ, ਉਹਨਾਂ ਦੀ ਵੀ ਫੈਮਿਲੀ ਆ ਭਾਜੀ, ਦੇਖਦੇ ਹੋਣਗੇ, ਉਹਨਾਂ ਦੇ ਵੀ ਘਰ ਦੇਖਦੇ ਆ, ਉਹਨਾਂ ਦੇ ਬੱਚੇ ਦੇਖਦੇ ਹੁੰਦੇ ਨਾ। ਉਹ ਮਤਲਬ ਕੋਈ ਵੀ ਰੈਫਰੀ ਲਾ ਲਓ, ਸਾਧ ਗਾਮੀ ਲਾ ਲਓ, ਪ੍ਰੋਫੈਸਰ ਸ਼ਨਾਵਰ ਸਾਹਿਬ, ਉਹਨਾਂ ਦੀ ਫੈਮਿਲੀ ਆ। ਅਗਰ ਕੋਈ ਗਰਾਊਂਡ 'ਚ ਉਹਨਾਂ ਨਾਲ ਬਦਤਮੀਜ਼ੀ ਕਰੇ, ਉਹਨਾਂ ਦੇ ਘਰ ਬੱਚੇ ਦੇਖਣੋਂ ਕਹਿਣਗੇ ਪਾਪਾ ਤੁਸੀਂ ਆਹ ਗੇਮ ਇੱਥੇ ਜਾਂਦੇ ਆ, ਜੇ ਤੁਹਾਡੀ ਇੱਜ਼ਤ ਹੀ ਨਹੀਂ ਕਰਦੇ ਯਾਰ। ਬਿਲਕੁਲ। ਅਸੀਂ ਭਾਜੀ ਜਿਸ ਵੀ ਸਟਾਰ ਦਾ, ਜਿਸ ਵੀ ਸ਼ਖਸੀਅਤ ਦਾ ਜਿਹੜਾ ਨਾ ਅਸੀਂ ਇੰਟਰਵਿਊ ਕਰੀਦਾ, ਲਾਸਟ ਤੇ ਪੈਗਾਮ ਜਿਹੜਾ ਨਾ ਅਸੀਂ ਲਈਦਾ ਆਪਣੀ ਆਡੀਅנס ਵਾਸਤੇ, ਜਿਹੜੇ ਸਾਡੇ ਦੇਖਣ ਵਾਲੇ ਆ। ਤੁਸੀਂ ਸਾਡੇ ਇਸ ਚੈਨਲ ਦੀ ਰਾਹੀਂ ਕੋਈ ਪੈਗਾਮ ਆਪਣੀ ਆਉਣ ਵਾਲੀ ਨਸਲ ਨੂੰ, ਕਬੱਡੀ ਦੇ ਨਾਲ ਜੁੜੇ ਹੋਏ ਲੋਕਾਂ ਨੂੰ ਦੇਣਾ ਚਾਹੋ, ਉਹ ਦੇ ਸਕਦੇ ਹੋ। ਭਾਜੀ ਮੇਰਾ ਪੈਗਾਮ ਮੇਰੀ ਯੂਥ ਨੂੰ ਆ ਸਹੀ ਕਿ ਯਾਰ ਮੋਬਾਈਲਾਂ ਦਾ ਖਹਿੜਾ ਛੱਡੋ ਤੇ ਗਰਾਊਂਡ ਨੂੰ ਆਓ। ਸਾਡੀ ਨਵੀਂ ਨਸਲ ਜਿਹੜੀ ਨਾ, ਉਹ ਇਹਨਾਂ ਤੋਂ ਦੂਰ ਹੋ ਗਈ ਆ। ਅੰਗਰੇਜ਼ ਨੇ ਸਾਡੇ ਕੋਲ ਬਦਲਾ ਲਿਆ। ਉਹਨਾਂ ਨੂੰ ਪਤਾ ਵੀ ਇਹ ਉਹ ਕੌਮ ਆ, ਇਹਨਾਂ ਨੂੰ ਅਸੀਂ ਗੋਲੀਆਂ ਨਾਲ ਨਹੀਂ ਮਾਰ ਸਕਦੇ, ਤਲਵਾਰਾਂ ਨਾਲ ਨਹੀਂ ਮਾਰ ਸਕਦੇ। ਇਹਨਾਂ ਦੀ ਨਵੀਂ ਨਸਲ ਦੇ ਹੱਥ 'ਚ ਨਾ ਆ ਫੜਾ ਦਿਓ। ਸਹੀ। ਉਹਨਾਂ ਨੇ ਸਾਨੂੰ ਦੇ ਕੇ ਨਾ ਸਾਡੇ ਕੋਲ ਬਦਲਾ ਲੈ ਲਿਆ। ਸਾਡੀ ਨਵੀਂ ਨਸਲ ਯੂਥ ਜਿਹੜੀ ਰਾਤ ਮੋਬਾਈਲ ਚਲਾਉਂਦੀ ਹੈ ਰਜਾਈਆਂ 'ਚ, ਗਰਾਊਂਡ ਅਸੀਂ ਭੁੱਲ ਗਏ ਆ। ਤੇ ਮੈਂ ਆਪਣੀ ਯੂਥ ਨੂੰ, ਨਵੀਂ ਨਸਲ ਨੂੰ ਪੈਗਾਮ ਦਵਾਂਗਾ ਯਾਰ ਕਿ ਗਰਾਊਂਡ ਨਾਲ ਜੁੜੋ, ਸਪੋਰਟਸ ਵਾਲੇ ਬੰਨੇ ਆਓ। ਕੋਈ ਕਬੱਡੀ ਖੇਡੇ, ਕੋਈ ਰਨਿੰਗ ਕਰੇ, ਲੇਕਿਨ ਗਰਾਊਂਡ ਵਾਲੇ ਬੰਨੇ ਆਓ। ਔਰ ਜਿਹੜੇ ਮੇਰੀ ਇੱਕ ਦੂਜੀ ਰਿਕਵੈਸਟ ਹੈ ਵਾਲਿਦੈਨ ਅੱਗੇ ਆ ਕਿ ਯਾਰ ਆਪਣੇ ਬੱਚਿਆਂ ਨੂੰ ਗਰਾਊਂਡ 'ਚ ਭੇਜਿਆ ਕਰੋ, ਆਪ ਲੈ ਕੇ ਜਾਇਆ ਕਰੋ। ਠੀਕ ਆ, ਆਪਣੇ ਬੱਚਿਆਂ ਨੂੰ ਗਰਾਊਂਡ ਵਾਲੇ ਬੰਨੇ ਜੋੜੋ। ਵਾਲਿਦੈਨ ਨਾ ਠੀਕ ਆ, ਮੈਂ ਹੱਕ 'ਚ, ਮੈਂ ਖੁਦ ਇੱਕ ਪੜ੍ਹਿਆ ਲਿਖਿਆ ਬੰਦਾ, ਮੈਂ ਹੱਕ 'ਚ ਆ ਕਿ ਬੱਚੇ ਪੜ੍ਹਨੇ ਵੀ ਚਾਹੀਦੇ ਆ, ਲੇਕਿਨ ਨਾਲ ਨਾਲ ਭਾਜੀ ਸਪੋਰਟਸ ਵੀ ਬਹੁਤ ਜ਼ਰੂਰੀ। ਬਿਲਕੁਲ। ਉਹਦੇ ਨਾਲ ਇਹ ਵੀ ਬੱਚੇ ਫਿੱਟ ਰਹਿੰਦੇ ਆ। ਹੁਣ ਤੁਸੀਂ ਦੇਖ ਲਓ ਵੀ ਰਾਤ ਨੂੰ ਸਾਡੇ ਪਿੰਡ ਕੋਈ ਮੇਰਾ ਖਿਆਲ 10 ਕਲੀਨਿਕਾਂ ਵਾ ਡਾਕਟਰਾਂ ਦੀਆਂ, 10 ਡਾਕਟਰ ਬਹਿੰਦੇ ਆ, ਜਿਨ੍ਹਾਂ 'ਚ 2 ਮੇਰੇ ਭਾਈ ਆ। ਅੱਛਾ, ਠੀਕ ਆ। ਇੰਨਾ ਰਸ਼ ਹੁੰਦਾ ਵਾ। ਯੰਗ ਮੁੰਡੇ ਆ, ਯੰਗ, ਜਿਨ੍ਹਾਂ ਨੂੰ ਬੀਪੀ ਦਾ ਮਸਲਾ ਵਾ, ਯੰਗ ਮੁੰਡੇ ਆ ਜਿਨ੍ਹਾਂ ਨੂੰ ਸ਼ੂਗਰ ਹੋ ਗਈ ਆ। ਉਹਦੀ ਵਜ੍ਹਾ ਕੀ ਆ? ਸਾਡੀ ਖੁਰਾਕ ਤਗੜੀ ਹੋ ਗਈ, ਲੇਕਿਨ ਬੇਕਾਰ ਹੋ ਗਿਆ, ਸਪੋਰਟਸ ਲੋ ਖਤਮ ਹੋ ਗਿਆ। ਆਪਣੇ ਬੱਚਿਆਂ ਨੂੰ ਗਰਾਊਂਡ 'ਚ ਲੈ ਕੇ ਆਓ, ਆਪਣੇ ਹੱਥੀਂ ਆਪਣੇ ਬੱਚਿਆਂ ਨੂੰ ਗਰਾਊਂਡ 'ਚ ਭੇਜੋ ਕਿ ਯਾਰ ਆ ਸਾਡੇ ਪਿੰਡ ਦਾ ਬੰਦਾ ਵਾ, ਇਹ ਮੁਖਲਸ ਆ। ਔਰ ਦੂਸਰਾ ਪੈਗਾਮ ਮੇਰਾ ਇਹ ਆ ਵੀ ਜਿਹੜੇ ਸਪੋਰਟਸ ਨਾਲ ਪਿਆਰ ਕਰਨ ਵਾਲੇ ਨੌਜਵਾਨ ਆ ਮੇਰੇ ਇਲਾਕੇ ਦੇ, ਮੇਰੇ ਨਾਲ ਪਿੰਡਾਂ ਦੇ, ਉਹ ਆਪਣੇ ਪਿੰਡ 'ਚ ਆਪਣੇ ਬੱਚਿਆਂ ਨੂੰ ਨਾਲ ਲਾਓ, ਗਰਾਊਂਡ ਵਾਲੇ ਬੰਦੇ ਆਓ। ਇਹਨੂੰ ਕਾਰੋਬਾਰ ਸਮਝ ਕੇ ਨਾ ਆਇਓ, ਠੀਕ ਆ। ਨਾਲ ਬੱਚਿਆਂ ਜੋੜੋ, ਇਨਸ਼ਾਅੱਲਾ ਮੈਂ ਉਹਨਾਂ ਨੂੰ ਸਪੋਰਟ ਕਰਾਂਗਾ। ਅੱਜ ਜਿਹੜੇ ਵੀਰ ਮੈਨੂੰ ਸਪੋਰਟ ਕਰਦੇ ਸੀ, ਮੈਂ ਉਹਨਾਂ ਨੂੰ ਸਪੋਰਟ ਕਰਾਂਗਾ। ਉਹ ਨਾਲ ਲੈ ਕੇ ਆਪਣੇ ਬੱਚਿਆਂ ਨੂੰ ਤੁਰੋ, ਮਿਹਨਤ ਕਰਾਓ। ਮੈਂ ਜਿੰਨੇ ਜੋਗਾ ਹੋਵਾਂਗਾ ਮੈਂ ਮੋਢਾ ਲਾਵਾਂਗਾ ਭਾਜੀ, ਇਨਸ਼ਾਅੱਲਾ। अस्सलाम वालेकुम जी, किद्दां ਇਹ ਤੁਹਾਨੂੰ ਇੰਟਰਵਿਊ ਕਿੱਦਾਂ ਦਾ ਲੱਗਾ ਭਾਜੀ? ਵਕਾਰ ਦੀਆਂ ਗੱਲਾਂ ਕਿੱਦਾਂ ਦੀਆਂ ਲੱਗੀਆਂ, ਇਹ ਸਾਨੂੰ ਕਮੈਂਟ ਕਰਕੇ ਲਾਜ਼ਮੀ ਦੱਸਣਾ। ਔਰ ਇਸ ਇੰਟਰਵਿਊ ਤੇ ਜਿੰਨੇ ਵੀ ਅਖਰਾਜਾਤ ਆਏ ਆ, ਉਹ ਸਾਡੇ ਬਹੁਤ ਹੀ ਪਿਆਰੇ ਵੀਰ, ਸਾਡੇ ਸਪਾਂਸਰ ਹਾਜੀ ਸ਼ਾਹ ਸਾਹਿਬ ਆਫ ਸਊਦੀਆ ਔਰ ਹਾਜੀ ਲਿਆਕਤ ਸਾਹਿਬ ਆਫ ਸਊਦੀਆ, ਇਹ ਉਹਨਾਂ ਦੀ ਤਰਫੋਂ ਸਾਨੂੰ ਸਪਾਂਸਰ ਕੀਤੇ ਗਏ। ਅਸੀਂ ਜਿਹੜਾ ਵੀ ਇੰਟਰਵਿਊ ਕਰ ਰਹੇ ਆ,
ਉਹਨਾਂ ਦੇ ਜਿੰਨੇ ਵੀ ਅਖਰਾਜਾਤ ਆ ਸਾਰੇ ਸਾਡੇ ਜਿਹੜੇ ਨਾ ਉਹ ਹਾਜੀ ਸ਼ਾਹ ਸਾਹਿਬ ਔਰ ਹਾਜੀ ਲਿਆਕਤ ਸਾਹਿਬ ਜਿਹੜੇ ਸੌਦੀਆ ਵਾਲੇ ਆ ਉਹ ਸਾਨੂੰ ਸਪਾਂਸਰ ਕਰਦੇ। ਹਾਜੀ ਸਾਹਿਬ ਥੈਂਕ ਯੂ ਜੀ, ਬਹੁਤ ਮਿਹਰਬਾਨੀ।